नहीं सी। और सर जी माजरत नहीं, आराम नाल जरा जी अस्सलाम वालेकुम जी आया ਨੂੰ ਪੰਜਾਬੀ ਤਬਸਰੇ ਦੇ ਵਿੱਚ ਤੇ ਸਾਨੂੰ ਕਰਾਰ ਨਹੀਂ ਆ ਰਿਹਾ ਇਕਰਾਰ ਉਲ ਹਸਨ ਦੀਆਂ ਗੱਲਾਂ ਸੁਣ ਕੇ ਇਹਦੇ ਵਾਸਤੇ ਮੇਰੇ ਨਾਲ ਮੌਜੂਦ ਨੇ ਨਸੀਮ ਭਾਈ ਤੇ ਇਹਨਾਂ ਕੋਲ ਪੁੱਛਣਾ ਕਿ ਉੱਥੇ ਕੀ ਬੇਕਰਾਰੀ ਹੋਈ जी नसीम भाई अस्सलाम वालेकुम। वालेकुम अस्सलाम रहमतुल्लाहि व सर जी ये सैयद साहब सैयद इकरार उल हसन साहब जी जनाब इन फ्यूचर प्राइम मिनिस्टर ऑफ पाकिस्तान ਉਹਨਾਂ ਦੇ ਬਾਰੇ ਕੀ ਤੁਹਾਡਾ ਤਬਸਰਾ ਕੀ ਹੋਇਆ 에ਅਰਪੋਰਟ ਤੇ ਕੀ ਬਣਿਆ? देखो जी उन्होंने ओवर रिएक्ट किया है इकरार हसन साहब ने। फर्स्ट ऑफ ऑल जो उन्हें क्या होना है या क्या है उन्हें जो भी है ਅਸੀਂ तो वेख्या नहीं बकौल ਉਹਨਾਂ ਦੀ है ना जो भी उन्हें किया कि नहीं ਅਸੀਂ ਤਾਂ जितनी वीडियो ਵੇਖੀ ਉਹਨੇ ਇਹੀ ਕਿਹਾ ਜੀ मैं नहीं किया। वो कोई मंदा नहीं है लेकिन क्योंकि गवर्नमेंट का मुलाजिम पर उन्होंने करना नहीं चाहिए इस तरह की गल। तो कहते तो कोई बड़ी गल नहीं है। देखो उसके 2-4-5 बंदे ने सुने होने तुसी करोड़ा बंदे तक पहुँचाती है लखा बंदे तक पहुँचाती करोड़ा तक पहुँच जानी है गल पहुँच गई है जी ऑलरेडी पहुँच गई। अपनी बेइज्जती करा रहे हो ना जी अपनी बेइज्जती कराई है ना सर वो तो ਉਹਦੀ ਹੁੰਦੀ ਜੀ ਦੀ ਇੱਜ਼ਤ ਹੈ नहीं इकरार हसन एक मतलब सारे आम प्रोग्राम किया बहुत अच्छे प्रोग्राम सन अच्छी जगह विखाइया ने लड़ाई झगड़ा मार कुटाई सारा कुछ बर्दाश्त करके अच्छे प्रोग्राम करते रहे। सर मैं ਤੁਹਾਡੀ ਗੱਲ ਟੋਕਣ ਲਾ ਮਾਜ਼ਰਤ ਅਗਰ ਮੇਰੀ ਗੱਲ ਕਿਸੇ ਨੂੰ ਬੁਰੀ ਲੱਗੇ ਤੇ नहीं नॉलेज दो ਤਾਂ ਨੇ ਜਿਹੜਾ ਉਹ ਸਾਰੀ ਜ਼ਿੰਦਗੀ ਬਾਤਾਂ ਕਰਦਾ ਰਿਹਾ ਸਾਰਾ ਕੋਈ ਐਂਡ ਤੇ ਆ ਕੇ ਤੇ ਉਹਨੇ ਇੱਕ ਗੱਲ ਤੋਂ ਸ਼ੈਤਾਨ ਹੋ ਗਿਆ। ਇਹ ਤਾਂ ਨਹੀਂ ਵੇਖਣਾ ਨਾ ਤੁਸੀਂ ਦੇਖੋ अगर मेरी फिर भी गल बुरी लगे तो माजरत गल है कि तुसी कहंदे हो जी मैं सियासतदान हाँ जी ਜਿਹੜੇ ਅਲਫਾਜ਼ ਉਹਨਾਂ ਨੇ ਉੱਥੇ ਯੂਜ਼ ਕੀਤੇ ਨੇ ਕਿਹਾ ਕਿਸੇ ਸਿਆਸਤਦਾਨ ਨੂੰ ਈਵਨ ਕਿ ਤੁਸੀਂ ਸਿਆਸਤਦਾਨ ਨਾ ਵੀ ਹੋਵੇ ਉਹ ਅਲਫਾਜ਼ ਯੂਜ਼ ਕਰਨੇ ਨਹੀਂ ਬਣਦੇ ਉਹਨਾਂ ਦੇ। नहीं वो बेसिकली देखो ਜਿਹੜੇ इकरार साहब ਦਾ पता नहीं इलेक्शन भी कदे जित सकणगे कि नहीं वज़ीर आज़म तो बहुत दूर की गल है और स्पैशली जो हुण थोड़ा पाकिस्तान का निज़ाम बनता जा रहे ਸਰ ਹੁਣ ਤੇ ਇਲੈਕਸ਼ਨ ਵਾਲਾ ਸਿਸਟਮ ਹੀ ਕੋਈ ਨਹੀਂ ਨਾ। बिल्कुल है वज़ीर आज़म पता नहीं ਹੁਣ ਮਿਸਾਲ ਤਾਂ ਬੜੀ ਹੈ ਲੇਕਿਨ ਮੈਂ ਇੱਥੇ ਦੇ ਨਹੀਂ ਸਕਦਾ ਤੇ ਹੁਣ ਤੇ ਉਹ ਸਿਸਟਮ ਹੀ ਖਤਮ ਹੋ ਗਿਆ। ਹੁਣ ਤੇ ਉਹ ਤੋਂ ਬਾਦਸ਼ਾਹ ਸਲਾਮਤ ਜਿਹੜੇ ਨੇ ਕਿੰਗ ਆਫ ਪਾਕਿਸਤਾਨ ਉਹਨਾਂ ਨੇ ਜਿਹਦੇ ਤੇ ਹੱਥ ਰੱਖਣਾ ਉਹ ਵਜ਼ੀਰ ਆਜ਼ਮ ਹੋਣਾ ਵਜ਼ੀਰ ਆਲਾ ਹੋਣਾ ਵਜ਼ੀਰ ਹੋਣੇ ਨੇ। ਹੁਣ ਤਾਂ ਕਿੰਗ ਵਾਲਾ ਸਿਸਟਮ ਹੈ ਨਾ। ਈਵਨ ਇਹ ਸਾਨੂੰ ਸਿਰਫ ਸਾਡਾ ਨੁਕਸਾਨ ਕਰ ਰਹੇ ਨੇ ਇਲੈਕਸ਼ਨ ਕਰਾ ਕੇ ਕਿ ਆਵਾਮ ਦਾ ਪੈਸਾ ਤਾਂ ਨਾ ਰੋੜੋ। मैं कहना मेरे ख्याल से तो ये आखिरी इलेक्शन सी जिसे इतना पैसा ज़ाया और इतना सब कुछ है कोई ज़रूरत नहीं सी। तुझे गरीब मुल्क है जिससे यही करना होता है तो एक्सटेंशन दे लांदे 5 साल ਦੀ ਉਹਨਾਂ ਨੂੰ ਵੀ बिल्कुल या अपनी मर्जी से इस तरह कर दे। लेकिन जोड़ा हो रहा है ना स्लोली जो सिस्टम है आप ही अवाम तंग आ गई है तू जोड़ा स्पैशली 2024 का इलेक्शन सी फरवरी 8 का मैं खुद पाकिस्तान से मैं वेख्या सारा कुछ हूँ तो अवाम बिल्कुल ही तंग आ गई। तुसी वोट पा किसी ने निकल किसी तरह जिद को हो रहे और मैं तो अपने हल्के की गल दसदा वा ना साडा जिहड़ा चौथे नंबर ते है वो इस टाइम ते सरदार सलीम हैदर साहब वो खुद गवर्नर पंजाब ने वो कहते जिहड़ा तीसरे नंबर ते सी वो MNA बन गए जिहड़े पहले दूसरे सन सर एक दूसरे भैन भरा वेखण दे ने। जोगी इंजी ते नहीं ना कहता जोगी है तेरा कमाल है ये जोगी दा कमाल है ना जी ते वो जिहड़ा ਉਹਨੇ ਵੀ ਨਹੀਂ ਆਇੰਦੀ ਬਜਾਈ ਹੈ ਕਿ ਜਿਹੜੇ ਹਰੇ ਸੀ ਉਹ ਜਿੱਤ ਗਏ ਨੇ। बिल्कुल और वो मतलब ਇਹਦੇ ਬਾਰੇ ਜੇ ਬੰਦਾ ਕੀ ਗੱਲ ਕਰੇਗਾ ਇਹਦੇ ਟਰੂ ਲਾਈਜ਼ ਨੇ। ਮੈਂ ਨਵਾਂ ਅਮਰੀਕਾ ਆਇਆ ਨਾ ਤੇ ਮੈਂ ਇੱਕ ਪਹਿਲੀ ਫਿਲਮ ਵੇਖੀ ਸੀ ਥੀਏਟਰ ਜਾ ਕੇ ਉਹਦਾ ਨਾਂ ਸੀ ਟਰੂ ਲਾਈਜ਼ ਸੱਚੇ ਝੂਠ। ਉਹਦੇ 'ਚ ਉਹਨਾਂ ਨੇ ਬੁਸ਼ ਸੀਨੀਅਰ ਤੇ ਬਣਾਇਆ ਸੀ ਆਪਣਾ ਸਦਾਮ ਹੁਸੈਨ। ਤੁਸੀਂ ਕਦੇ ਵੇਖਣਾ ਉਹ ਫਿਲਮ ਔਰ ਵਾਕਈ ਸੱਚੇ ਝੂਠ ਲੱਗਦੇ ਨੇ। ਤੇ ਇਹ ਵੀ ਜਿਹੜਾ ਪਾਕਿਸਤਾਨ ਦੇ ਜਿਹੜਾ ਇਲੈਕਸ਼ਨ ਹੈ ਨਾ ਇਹ ਵੀ ਟਰੂ ਲਾਈਜ਼ ਨੇ। ਜਿਹੜਾ ਜਿੱਤੇ ਉਹ ਵੀ ਰੋ ਰਿਹਾ ਜਿਹੜਾ ਹਾਰਿਆ ਉਹ ਵੀ ਰੋ ਰਿਹਾ। ਜਿੱਤੇ ਰੋ ਤਾਂ ਰਹੇ ਨੇ ਉਹਨਾਂ ਹੱਥ 'ਚ ਕੁਛ ਹੈ ਨਹੀਂ ਕੋਈ ਉਹਨਾਂ ਨੂੰ ਕਹੋ ਕਿ ਜੀ ਇਹ ਤਾਂ ਮੇਰਾਤੀ ਕੰਮ ਹੋਣ ਵਾਲਾ ਇਹ ਉਹ ਅੱਗੋਂ ਕਹਿ ਦਿੰਦੇ ਜੀ ਸਾਡੇ ਇਖਤਿਆਰ 'ਚ ਹੀ ਕੁਛ ਹੈ ਨਹੀਂ ਹੈ। ਉਹ ਐਸ ਜਿੱਤ ਤੋਂ ਬਿਹਤਰ ਹਾਰ ਹੀ ਗਏ ਹੁੰਦੇ ਤੇ ਕਹਿ ਦਿੰਦੇ ਕਿ ਯਾਰ ਅਸੀਂ ਤਾਂ ਹਾਰ ਗਏ ਹੁਣ ਤੁਹਾਡਾ ਕੀ ਕੰਮ ਕਰੀਏ। ਸੀਰੀਅਸਲੀ ਜਿਤਨੇ ਵੀ ਸੀ ਹੁਣ ਕੰਮ ਕਿਸੇ ਨੂੰ ਕਰਾਉਣ ਜਾਂਦੇ ਉਹਨੇ ਕਿਸੇ ਨੂੰ ਕਹਿੰਦੇ ਕਿ ਜੀ ਇਹ ਸਾਡੀ ਸਰ ਜੀ ਉਹ ਇਹ ਨਹੀਂ ਜੇ ਕਹਿੰਦੇ ਤੁਹਾਡੇ ਕੋਲ ਫਿਰ ਗਲਤ ਇਨਫੋਰਮੇਸ਼ਨ ਆਈ ਹੈ। ਉਹ ਇਹ ਕਹਿੰਦੇ ਨੇ ਭਾਈ ਅਸੀਂ ਤੁਹਾਡੇ ਵੋਟਾਂ ਨਾਲ ਨਹੀਂ ਜਿੱਤੇ ਤੇ ਨਾ ਤੁਸੀਂ ਸਾਨੂੰ ਵੋਟ ਦਿੱਤੇ ਨੇ
ਉਹ ਕੋਈ ਕਹਿ ਰਹੇ ਹੋਣ ਕਿ ਜਿਹਦੇ ਕੋਲ ਅਸੀਂ ਬੰਦੇ ਨੇ ਰਸਤਾ ਬਣਵਾਉਣਾ ਸੀ, ਉਹ ਗਿਆ ਇੱਕ ਜਗ੍ਹਾ ਤੇ ਉਹਨੇ ਕਿਹਾ ਜੀ ਸਾਡੇ ਕੋਲ ਤਾਂ ਪੈਸੇ ਹੀ ਕੋਈ ਨਹੀਂ ਜੀ, ਅਸੀਂ ਤਾਂ ਖੁਦ ਬੜੇ ਮਜਬੂਰ ਹਾਂ। ਤੇ ਅੱਜ ਇਲੈਕਸ਼ਨ ਤੋਂ ਪਹਿਲਾਂ ਮੈਂ ਖੁਦ ਉਹਨੂੰ ਸੁਣਦਾ ਰਿਹਾ ਕਿ ਇੱਕ ਦਫਾ ਤੁਸੀਂ ਸਾਨੂੰ ਬਣਾਓ, ਫਿਰ ਸਾਡਾ ਇਮਤਿਹਾਨ ਸ਼ੁਰੂ ਹੋ ਜਾਣਾ ਹੈ, ਜਿਸ ਤਰ੍ਹਾਂ ਉਹ ਕਰਦੇ ਨੇ ਆਪਣੀ ਸਟੋਰੀ ਡਰਾਮੇਬਾਜ਼ੀ, ਉਹ ਹੀ ਤੇ ਉਹ ਐਕਟਿੰਗ ਤੇ ਉਹ ਅਸਲ 'ਚ ਸਿਆਸਤ ਕੀ ਹੈ, ਜਿਹੜਾ ਅੱਛਾ ਪਰਫਾਰਮਰ ਹੈ ਉਹ ਜਿੱਤ ਜਾਂਦਾ ਹੈ, ਤੇ ਜਿਹੜੇ ਦਰਮਿਆਨੇ ਜਿਹੇ ਹੁੰਦੇ ਨੇ ਰਹਿ ਜਾਂਦੇ ਨੇ। ਤੇ ਅਸੀਂ ਇਕਰਾਰ ਸਾਹਿਬ ਤੇ ਆਈਏ ਵਾਪਸ। ਇਕਰਾਰ ਸਾਹਿਬ ਨੇ ਭਲਾ ਆਲਮ ਬਣਾਇਆ ਨੂੰ ਪਬਲਿਕ ਸਟੰਟ ਬਣਾਉਣ ਵਾਸਤੇ ਕੀਤਾ ਹੈ ਜਾਂ ਕੀ ਹੋਇਆ, ਇਤਨਾ ਗੁੱਸਾ ਨਹੀਂ ਕਰਨਾ, ਸਪੈਸ਼ਲੀ ਐਜ਼ ਏ ਪੋਲੀਟੀਸ਼ੀਅਨ। ਤੁਹਾਨੂੰ ਜਿਹੜਾ ਨਾ ਕੋਈ ਕਈ ਦਫਾ ਕੋਈ ਕਿਸੇ ਨੂੰ ਗਾਲ ਵੀ ਕੱਢਣ ਤਾਂ ਮੁਸਕਰਾ ਕੇ ਲੰਘ ਜਾਂਦੇ ਨੇ, ਠੀਕ ਹੈ ਨਾ। ਤੁਸੀਂ ਦੇਖੋ ਇਸ ਆਪਣੀ ਬੇਇੱਜ਼ਤੀ ਕਰਾ ਰਹੇ ਸੀ ਤੁਹਾਡੇ ਖਾਜੇ, ਇਹਨਾਂ ਦੀ ਕਿਤਨੀ ਏਅਰਪੋਰਟਾਂ ਤੇ ਬੇਇੱਜ਼ਤੀ ਹੋਈ ਹੈ। ਉਹ ਤੁਹਾਡਾ ਉਹ ਪ੍ਰੋਫੈਸਰ ਹੈ ਐਹਸਨ ਇਕਬਾਲ ਜੀ, ਕਿੰਨੀ ਵਾਰੀ ਲੋਕਾਂ ਨੇ ਗਾਲਾਂ ਵੀ ਸਰੇਆਮ ਕੱਢੀਆਂ ਨੇ, ਉਹ ਚੁੱਪ ਕਰਕੇ ਜਾਂਦਾ ਨੇ। ਬਿਕਾਜ਼ ਤੁਸੀਂ ਕੀ ਕਰ ਸਕਦੇ ਲੱਖਾਂ ਕਿ ਲੜਨ ਦਾ ਆਂਸਰ ਕਰੋਗੇ, ਜਸਟ ਇਗਨੋਰ ਦੈਮ, ਗੋ। ਆਵਾਮ 'ਚ ਜੋ ਵੀ ਵਕਤੀ ਤੌਰ 'ਤੇ ਗੁੱਸਾ ਹੈ, ਜੋ ਵੀ ਉਹਨਾਂ ਦਾ ਪ੍ਰੋਬਲਮ ਹੈ, ਇਗਨੋਰ ਇਟ, ਲੈਟ ਇਟ ਗੋ। ਲੇਕਿਨ ਉਹ ਬੰਦਾ ਹੈ ਜਿਹੜਾ, ਤੁਸੀਂ ਵੀ ਮਾਜ਼ਰਤ, ਤੁਸੀਂ ਵੀ ਅੰਗਰੇਜ਼ੀ ਨੂੰ ਹੱਥ ਹੌਲਾ ਰੱਖੋ ਨਾ, ਪੰਜਾਬੀ 'ਚ ਕਰੋ ਇਹ ਗੱਲਾਂ। ਮੈਨੂੰ ਬੜੇ ਸਾਰੇ ਚੈਲੰਜ ਬਦਲੀ ਕਰਨੇ ਪੈਂਦੇ ਨੇ, ਦਿਮਾਗ ਮੈਂ ਤੁਹਾਨੂੰ ਹੁਣ ਵਾਪਸ ਲਿਆਵਾਂਗਾ, ਇਹ ਗੱਲਾਂ ਅੰਗਰੇਜ਼ੀ 'ਚ ਨਹੀਂ ਕਰਨੀਆਂ ਜੀ। ਮੈਨੂੰ ਮੈਸੇਜ ਆਇਆ ਭਾਈ ਪੰਜਾਬੀ 'ਚ ਗੱਲਾਂ ਕਰਿਆ ਕਰੋ। ਇਹ ਗੱਲ ਤੁਹਾਡੀ ਠੀਕ ਹੈ। ਉਹਨੇ ਕਹਿਣਾ ਸੀ ਯਾਰ ਅਸੀਂ ਅਸਲ 'ਚ ਇੱਕ ਦਿਨ ਜਿਹੜਾ ਹੁੰਦਾ ਤੇ ਜ਼ੋਰ ਲਾਉਣਾ ਹੁੰਦਾ, ਬਾਕੀ ਨਹੀਂ ਤੁਸੀਂ ਅੱਜ ਜ਼ੋਰ ਪੰਜਾਬੀ ਤੇ ਲਾਓ, ਠੀਕ ਹੈ। ਲੇਕਿਨ ਤੁਹਾਨੂੰ ਇੱਕ ਗੱਲ ਦੱਸਾਂ, ਤੁਹਾਨੂੰ ਜਿਹਨੇ ਇਗਨੋਰ ਤੇ ਪੰਜਾਬੀ ਕਰੋ ਕੀ ਪੰਜਾਬੀਆਂ ਨੂੰ ਖੁਦ ਨਹੀਂ ਪਤਾ ਹੋਣਾ ਹੈ, ਜਾਣ ਦੇ ਮਿੱਟੀ ਪਾਓ। ਸਾਡੇ ਚੌਧਰੀ ਸਾਹਿਬ ਕਹਿੰਦੇ ਨੇ, ਅਸੀਂ ਚੌਧਰੀ ਸਾਹਿਬ ਵੱਡੇ ਚੌਧਰੀ ਸਾਹਿਬ ਇਹ ਗੱਲ ਨਹੀਂ, ਮਿੱਟੀ ਪਾਓ, ਫਿਰ ਮਿੱਟੀ ਪਾ ਦੇ, ਫਿਰ ਅਸੀਂ ਕਰ ਸਕਦੇ ਹਾਂ। ਮਤਲਬ ਤੇ ਹੀ ਹੈ ਨਾ, ਦਫਾ ਕਰੋ, ਮਿੱਟੀ ਪਾਓ, ਚੌਲ ਜਾਣ ਦਿਓ ਵੀ ਲੈਟ ਇਟ ਗੋ। ਉਹ ਫਿਰ ਇੰਗਲਿਸ਼ ਆ ਜਾਂਦੀ ਹੈ। ਤੇ ਇਸ ਤਰ੍ਹਾਂ ਉਹਨਾਂ ਨੂੰ ਚਾਹੀਦਾ ਸੀ ਕਿ ਇਸ ਗੱਲ ਨੂੰ ਮਿੱਟੀ ਪਾ ਦਿੰਦੇ, ਸੁਣੀ ਅਨਸੁਣੀ ਕਰ ਦਿੰਦੇ, ਆਪਣੀ ਜਾਨ ਛੁਡਾਉਂਦੇ, ਨਿਕਲ ਜਾਂਦੇ। ਇਤਨਾ ਵੱਡਾ ਡਰਾਮਾ ਰੌਲਾ ਰੱਪਾ ਪਾਉਣ ਦਾ ਕੋਈ ਫਾਇਦਾ ਨਹੀਂ ਹੈ। ਆਪਣਾ ਆਪ ਨੂੰ ਹੋਰ ਐਕਸਪੋਜ਼ ਕੀਤਾ ਗਿਆ ਹੈ। ਉਹ ਕੋਈ ਬੰਦਾ ਸੀ ਨਾ, ਆਪਣੇ ਆਪ ਨੂੰ ਸਾਹਮਣੇ ਵਿਖਾਇਆ ਕਿ ਐਕਸਪੋਜ਼ ਮੈਂ ਗਲਤੀ ਨਾਲ ਕਹਿ ਗਏ ਕਿ ਆਪਣਾ ਆਪ ਵੀ ਇਹ ਨਹੀਂ ਕਿ ਤੁਸੀਂ ਮੈਨੂੰ ਕਹਿੰਦੇ ਕਿ ਤੂੰ ਮੋਟਾ ਹੈ ਤੇ ਮੈਂ ਢਿੱਡ ਕਰਕੇ ਬਾਹਰ ਖੜਾਵਾਂਗਾ ਜੀ, ਹਾਂ ਵਾਕਿਆ ਵੇਖੋ ਮੈਂ ਮੋਟਾ ਜੇ, ਇਸ ਤਰ੍ਹਾਂ ਦੈਟਸ ਰੋਂਗ, ਯੂ ਡੋਨਟ ਡੂ ਦੈਟ। ਮੈਂ ਤੁਹਾਨੂੰ ਬੰਦਾ ਸੀ ਨਾ ਜੀ, ਤੇ ਉਹ ਦੂਜੇ ਨੂੰ ਕਹਿੰਦਾ ਤੂੰ ਮੈਨੂੰ ਗਾਲ ਕੱਢੀ, ਉਹਨੇ ਕਿਹਾ ਭਰਾਵਾ ਅੱਲਾ ਦਾ ਵਾਸਤੇ ਛੱਡ ਪਰਾ, ਮੈਂ ਨਹੀਂ ਕੱਢੀ। ਉਹਨੇ ਨਹੀਂ ਤੂੰ ਮੈਨੂੰ ਕੱਢੀ, ਉਹਨੇ ਨਹੀਂ, ਉਹਨੇ ਖਲੋ ਤੇਰੀ ਬਾਤ ਦੀ ਫਲਾਣੀ ਕੀਤਾ, ਹੁਣ ਕੱਢੀ ਆ। ਉਹ ਗੱਲ ਇਹ, ਉਹ ਜਿਹੜਾ ਬੰਦਾ ਹੈ ਉਹ ਉੱਥੇ ਆਪਣੇ ਕਿਸੇ ਕੁਲੀਗ ਨਾਲ ਗੱਲ ਕਰ ਰਿਹਾ ਸੀ ਕਿ ਇਹਦਾ ਹਾਲ ਵੀ ਜਿਹੜਾ ਉਹ ਜਵਾਦ ਵਾਲਾ ਹੈ ਜਾਂ ਜਵਾਦਾਰ ਹੋਣਾ ਹੈ, ਉਹ ਇਸ ਤਰ੍ਹਾਂ ਦੀ ਗੱਲ ਕਰ ਰਿਹਾ ਸੀ। ਅਗਰ ਉਹ ਕਰ ਵੀ ਰਿਹਾ, ਤੂੰ ਅੱਲਾ ਦੇ ਬੰਦੇ ਆਪਣਾ ਕੰਮ ਕਰ, ਤੂੰ ਉਹਨੂੰ ਹੀਰੋ ਬਣਾ ਦਿੱਤਾ ਜਿਹਨੂੰ ਬੰਦਾ ਜਾਣਦਾ ਹੀ ਕੋਈ ਨਹੀਂ ਸੀ। ਪਲੱਸ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਗੁਜ਼ਾਰਿਸ਼ ਕਰਾਂ ਨਾ ਕਿ ਸਿਆਸਤ ਕੀ ਹੈ, ਠੀਕ ਹੈ ਨਾ ਸਰ। ਇਸ ਟਾਈਮ ਜਿਹੜੀ ਸਿਆਸਤ ਹੈ ਨਾ, ਮੈਂ ਤੁਹਾਡੀ ਮਾਜ਼ਰਤ ਗੱਲ ਟੋਕਣਾ, ਇਸ ਟਾਈਮ ਸਿਆਸਤ ਇਹ ਹੀ ਦੇ ਕਿ ਉਹ ਕੁੱਤਿਆਰ ਸਾਰੀ ਦੁਮ ਨੂੰ ਕੋਈ ਹੱਥ ਲਾਏ ਨਾ ਤਾਂ ਕੁੱਤਾ ਇਹਨੇ ਫਿਰਦਾ, ਉਹ ਸਾਰੇ ਚੱਕਰ ਕੱਟ ਕੇ ਨਾ ਤੇ ਐਂਡ ਇਮਰਾਨ ਖਾਨ ਤੇ ਆ ਜਾਂਦਾ। ਉਹ ਗਲਤ ਹੈ ਨਾ, ਮੈਂ ਇਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਨਾ, ਮੇਰੀ ਗੱਲ ਸੁਣੋ ਨਾ। ਮੇਰੇ ਮਾਸ਼ਾਅੱਲਾ 3 ਬੱਚੇ ਸਕੂਲ ਜਾਂਦੇ ਨੇ ਜੀ, ਠੀਕ ਹੈ ਨਾ। ਉਹ ਤਿੰਨੋਂ ਸਕੂਲ ਦੇ ਵਿੱਚ ਜਿਹੜਾ ਸਿਸਟਮ ਉਹਦੇ 'ਚ ਇਲੈਕਟਿਡ ਕਾਉਂਸਲਰ ਪਹਿਲੇ ਬਣੇ ਨੇ, ਠੀਕ ਹੈ ਨਾ, ਮਤਲਬ ਇਲੈਕਸ਼ਨ ਲੜ ਕੇ। ਜਿਸ ਕਰਕੇ ਮੇਰੇ 2 ਬੱਚਿਆਂ ਨੇ ਇਲੈਕਸ਼ਨ ਲੜਨਾ ਸੀ, ਉਹਦੇ 42 ਬੱਚੇ ਉਹਦੇ ਉਮੀਦਵਾਰ ਸਨ ਜੀ। ਇਹਨੇ 2 ਮੇਰੇ ਬੱਚੇ ਕਾਮਯਾਬ ਹੋਏ ਨੇ ਆਪਣੀ ਮਿਹਨਤ ਨਾਲ। ਮੈਂ ਸਿਰਫ ਉਹਨਾਂ ਨੂੰ ਗਾਈਡ ਕਰਨਾ ਕਿ ਬੱਚੇ ਇਹ ਕਰਨ, ਬਾਕੀ ਮਿਹਨਤ ਦੀ ਖੁਦ ਹੁੰਦੀ ਹੈ। ਉਹਨਾਂ ਨੇ ਆਪਣੀ ਜਿਹੜੀ ਤਕਰੀਰ ਲਿਖਣੀ ਹੈ, ਜੋ ਗੱਲਬਾਤ ਕਰਨੀ ਹੈ, ਉਹ ਖੁਦ, ਮੈਂ ਉਹਨਾਂ ਦੇ ਜ਼ਿਹਨ 'ਚ ਗੱਲਾਂ ਪਾ ਦਿਆਂ, ਉੱਥੇ ਜਾ ਕੇ ਬੋਲਣ ਨਹੀਂ ਹੁੰਦੀਆਂ, ਠੀਕ ਹੈ। ਉਸ ਤੋਂ ਬਾਅਦ ਮੇਰਾ ਜਿਹੜਾ ਵੱਡਾ ਮੁੰਡਾ ਹੈ ਉਹ ਸਕੂਲ 'ਚ ਉਹਨੇ ਇਲੈਕਸ਼ਨ ਲੜਿਆ, ਪਹਿਲਾਂ ਕਲਾਸ ਦੇ ਪ੍ਰੈਜ਼ੀਡੈਂਟ ਬਣਿਆ, ਸਦਰ ਬਣਿਆ, ਫਿਰ ਪੂਰੇ ਗਰੁੱਪ ਜਿਤਨੀ ਵੀ ਦੀ ਲੈਵਲ ਸੀ ਉਹਦੇ 'ਚ ਉਹਨੇ ਸੈਕਟਰੀ ਬਣਿਆ, ਹੁਣ ਵਾਈਸ ਪ੍ਰੈਜ਼ੀਡੈਂਟ ਸਕੂਲ ਦਾ, ਅਤੇ ਇਨਸ਼ਾਅੱਲਾ ਅਗਲੇ ਸਾਲ ਪ੍ਰੈਜ਼ੀਡੈਂਟ ਬਣ ਜਾਣਾ। ਕਿਉਂ ਕਿ ਮੈਂ ਉਹਨਾਂ ਨੂੰ ਸਿਰਫ ਦੱਸ ਦਿੰਦਾ ਕਿ ਸਿਆਸਤ ਜਾਂ ਕਿਸ ਤਰ੍ਹਾਂ ਗੱਲਬਾਤ ਕਰਨੀ ਹੈ। ਸਿਆਸਤ ਤੁਸੀਂ ਆਪਣਾ ਜਿਹੜਾ ਇੱਕ ਕਿਸੇ ਨਾਲ ਜਿਹੜੀ ਤੁਸੀਂ ਗੱਲਬਾਤ ਕਰਨੀ, ਤੁਸੀਂ ਅਗਲੇ ਨੂੰ ਆਪਣੇ ਕਾਇਲ ਕਰਨਾ ਹੈ। ਮੈਂ ਹੁਣ ਤੁਹਾਡੇ ਬਾਰੇ ਨੈਗੇਟਿਵ ਕਰਨਾ ਸ਼ੁਰੂ ਕਰਾਂਗਾ ਨਾ, ਤੇ ਮੈਂ ਆਪਣੇ ਤੋਂ ਵਿਊ ਉਠਾ ਕੇ ਮੈਂ ਤੁਹਾਡੀ ਦੇਖੋ ਨੈਗੇਟਿਵ ਨਾਲ ਪੋਜ਼ੀਟਿਵ ਵੀ ਹੈ, ਕੋਈ ਵੀ ਤੁਹਾਨੂੰ ਪਬਲਿਸਿਟੀ ਖੁਦ ਦੇ ਰਿਹਾ। ਇਮਰਾਨ ਖਾਨ ਸਾਹਿਬ ਨੂੰ ਤੁਸੀਂ ਛੱਡ ਦਿਓ ਫॉर ਮਿੰਟ, ਕਿਉਂਕਿ ਜੇ ਅੱਜ 2-2.5 ਸਾਲ 'ਚ ਵੀ ਇਮਰਾਨ ਖਾਨ ਨੂੰ ਨਹੀਂ ਸੀ ਡਾਊਨ ਕਰ ਸਕੇ ਨਾ, ਇਤਨਾ ਸਖਤ ਕਰਨ ਦੇ ਬਾਵਜੂਦ ਇਹ ਉਹ, ਉਹਨੂੰ ਛੱਡ ਹੀ ਦਿਓ। ਮੈਂ ਤਾਂ ਕਹਿੰਦਾ ਬਾਰ-ਬਾਰ ਕਿ ਉਹਨਾਂ ਨੂੰ ਆਜ਼ਾਦ ਕਰੋ, ਉਹ ਬਾਹਰ ਆਉਣ, ਉਹ ਪਬਲਿਕ 'ਚ ਆਉਣ, ਆਵਾਮ ਡਾਊਨ ਹੋਣ,
मतलब पता लगे ना, लेवल हो जाएगा ना। Yes. जी मिसाल देते हूँ 70% अवाम नाले फिर 50 ਤੇ ਆ ਜਾਣੀ 30 ਤੇ ਆ ਜਾਣੀ ਹੈ। ਕਿਉਂ ਕਿ ਜਿਸ ਕੋ ਤੁਸੀਂ ਫਿਰ ਕੰਪੇਅਰ ਕਰਨਾ ਸ਼ੁਰੂ ਕਰ ਦਿਓ ਕਿ ਜੀ ਪੰਜਾਬ ਇੱਕ ਹੈ ਮਿਸਾਲ ਤੌਰ ਤੇ ਇੱਧਰ ਸਿੰਧ ਦੇ ਹਾਲ ਨੇ, ਬਲੋਚਿਸਤਾਨ ਦੇ ਸੁਭਾਨ ਅੱਲਾਹ ਭੁੱਲ ਹੀ ਜਾਓ, ਤੇ ਖੈਬਰ ਪਖਤੂਨਖਵਾ ਤੇ ਅਸਲ ਤੇ ਪੰਜਾਬ ਦਾ ਮੁਕਾਬਲਾ ਆਉਂਦਾ, ਬਲਕਿ ਸਿੰਧ ਦਾ ਵੀ ਹੋਣਾ ਚਾਹੀਦਾ, ਲੇਕਿਨ ਫਿਲਹਾਲ ਸਿੰਧ ਨੂੰ ਚੁੱਪ ਕਰ ਦਿਓ। ਇਹ ਨਾਲ ਨੇ ਜੇ ਤੁਸੀਂ ਉਹਨਾਂ ਨੂੰ ਬਰਾਬਰ ਕਰੋਗੇ ਨਾ ਕਿ ਕਿਹਦੇ 'ਚ ਕਿੰਨਾ ਕੰਮ ਹੋਇਆ ਕੀ ਹੋਇਆ, ਉੱਥੇ ਆਵਾਮ ਫਿਰ ਖੁਦ ਹੀ ਅਕਲ ਕਰੇਗੀ। ਸਰ ਉਹ ਤੇ ਅਗਰ ਸਿੰਪਲ ਹੈ ਕਿ ਅਗਰ ਨਾ ਲਾਉਂਦੇ ਨਾ ਤੇ ਅੱਗੂ ਖਾਨ ਸਾਹਿਬ ਨੂੰ ਵੋਟ ਹੀ ਕਿਸੇ ਨਹੀਂ ਸੀ ਦੇਣਾ। ਇਹ ਗੱਲ 100 ਬਿਲਕੁਲ 100% ਸਹੀ ਹੈ, ਲੇਕਿਨ ਮਜਬੂਰੀ ਬਣ ਗਈ ਸੀ, ਪਾਕਿਸਤਾਨ ਜਾਂਦਾ ਸੀ ਫਿਰ। ਪਾਕਿਸਤਾਨ ਕਿਰੇ ਵੀ ਨਹੀਂ ਸੀ ਜਾਂਦਾ। ਨਹੀਂ ਸਰ ਜੀ, ਨਹੀਂ ਐਕਸਪਲੇਨ ਕਰਦੇ ਹਾਂ ਨਾ, ਪੁੱਛੋ ਮੈਂ ਗੱਲ ਕੀਤੀ ਸਰ, ਤੁਸੀਂ ਗੱਲ ਕੀਤੀ ਮੈਂ ਤੁਹਾਡੀਆਂ ਸੁਣੀਆਂ ਨੇ ਜੀ। ਪਾਕਿਸਤਾਨ ਕਿਰੇ ਵੀ ਨਹੀਂ ਸੀ ਜਾਂਦਾ। ਠੀਕ ਹੈ, ਜਾਂਦੇ ਉਹ ਸੀ ਜਿਨ੍ਹਾਂ ਨੇ ਕੰਮ ਕੀਤਾ। ਇੱਕ ਛੋਟੀ ਜੀ ਗੱਲ ਹੈ, ਮੇਰੀ ਗੱਲ ਸੁਣ ਜੀ। ਪਾਕਿਸਤਾਨ ਦਾ ਜ਼ਰੀਆ ਮਾਸ਼ ਕੀ ਹੈ? ਮੰਗਣਾ। ਠੀਕ ਹੈ, ਮੰਗਦੇ ਕਿਹਦੇ ਕੋਲੋਂ ਤੁਸੀਂ? ਜਿਹੜਾ ਦੇ ਸਕਦੇ। ਨਹੀਂ ਸਾਰੇ ਖੁਦਾ ਦੀ ਕਸਮ ਹੈ ਨਾ, ਮੈਂ ਕਸਮ ਚੁੱਕ ਗਿਆ ਅੱਜ ਸ਼ੋਅ 'ਚ, ਤੁਸੀਂ ਤੁਹਾਡਾ ਵਸ ਨਹੀਂ ਚੱਲਦਾ, ਤੁਸੀਂ ਉਹ ਜਿਹੜੇ ਮੰਗਣ ਆਏ ਉਹਨਾਂ ਕੋਲ ਵੀ ਮੰਗੋ। ਮੈਂ ਤਾਂ ਕਹਿੰਦਾ ਜ਼ਿਆਦਾ ਪੈਸਾ ਹੈ, ਲੇਕਿਨ ਮੇਰੀ ਗੱਲ ਹੈ ਜਨਾਬ, ਤੁਹਾਨੂੰ ਜਾਂ ਅਰਬ ਮੁਲਕ ਦਿੰਦੇ ਸਨ ਪੈਸੇ, ਚਾਈਨਾ ਜਾਂ ਅਮਰੀਕਾ ਦਿੰਦਾ ਹੈ, ਤੇ ਯੂਰਪ ਦੀ ਹੁਣ ਫਰਾਂਸ ਹੀ ਕੋਈ ਕੰਮ ਮੁਲਕ ਸਨ, ਬਾਕੀ ਦੇ ਆਪਣੇ ਹਾਲਾਤ ਖਰਾਬ ਨੇ। ਜੇ ਅਰਬ ਤੁਹਾਡੇ ਖਿਲਾਫ ਹੋ ਗਏ ਨੇ ਨਾ, ਤੇ ਅਰਬ ਦਾ ਪੂਰੀ ਦੁਨੀਆ ਤੇ ਅਸਰ ਰਸੂਖ ਹੈ, ਠੀਕ ਹੈ ਨਾ, ਅਮਰੀਕਾ ਤੱਕ ਹਰ ਪਾਸੇ। ਤੇ ਉਹ ਕਹਿ ਰਹੇ ਨੇ ਕਿ ਇਮਰਾਨ ਨੂੰ ਜਾਣਾ ਚਾਹੀਦਾ ਹੈ, ਤੇ ਫਿਰ ਤੁਹਾਡੇ ਕੋਲ ਚੋਇਸ ਕੋਈ ਨਹੀਂ ਸੀ। ਸਰ ਜੀ ਮਾਜ਼ਰਤ, ਆਰਾਮ ਨਾਲ ਉਹ ਨੇੜੇ ਸੇ ਹੱਥ ਲੱਗ ਗਿਆ। ਉਹ ਗੱਲ ਇਹ ਹੋਵੇ, ਹੁਣ ਤੁਸੀਂ ਪ੍ਰੋਗਰਾਮ ਜਾਣਾ ਚਾਹੀਦਾ। ਹੁਣ ਤੁਸੀਂ ਇਹ ਦੱਸੋ ਜੀ ਕਿ ਈਰਾਨ ਹੈ ਜੀ ਸਰ, ਕੋਈ ਟ੍ਰੇਡ ਨਹੀਂ ਭਾਈ, ਤੁਸੀਂ ਈਰਾਨ ਨਾਲ ਮੁਕਾਬਲਾ ਤੁਹਾਡਾ ਨਹੀਂ ਹੋ ਸਕਦਾ ਸਰ ਜੀ। ਇੱਕ ਮਿੰਟ, ਕੋਈ ਟ੍ਰੇਡ ਨਹੀਂ, ਠੀਕ ਹੈ, ਕਿਸੇ ਬੰਦੇ ਨਾਲ ਲੈਣ ਦੇਣ ਨਹੀਂ, ਟ੍ਰੇਡ ਹੈ ਜੇ ਮਾਜ਼ਰਤ ਜੀ, ਕਾਰੋਬਾਰ ਨਹੀਂ ਹੈ, ਕਾਰੋਬਾਰ ਕਿਸੇ ਬੰਦੇ ਨਾਲ ਨਹੀਂ, ਉਹਨਾਂ ਆਪਣਾ ਹੀ ਉਗਾਣਾ ਤੇ ਆਪਣਾ ਹੀ ਖਾਣਾ। ਔਰ ਮੇਰੀ ਹੋਸ਼ ਤੋਂ ਪਹਿਲਾਂ ਦੀਆਂ ਹੀ ਪਾਬੰਦੀਆਂ ਨੇ। ਬਿਲਕੁਲ, ਇਸ 'ਚ ਕੋਈ ਸ਼ੱਕ ਨਹੀਂ ਹੈ। 79 'ਚ ਲੱਗ ਗਈਆਂ ਸਨ, ਠੀਕ ਹੈ, 79 'ਚ। ਅੱਛਾ, ਅੱਜ ਵੀ ਉਹਨਾਂ ਦੇ ਰਿਜ਼ਰਵ ਤੁਹਾਡੇ ਨਾਲ ਚੋਖੇ, ਉਹਨਾਂ ਕੋਲ ਡਾਲਰ ਤੁਹਾਡੇ ਨਾਲ ਚੋਖੇ, ਉਹਨਾਂ ਦੀ GDP ਤੁਹਾਡੇ ਨਾਲ ਅੱਛੀ, ਉਹਨਾਂ ਕੋਲ ਅਸਲਾ ਤੁਹਾਡੇ ਨਾਲ ਚੋਖਾ ਹੈ, ਉਹਨਾਂ ਕੋਲ ਜਹਾਜ਼ ਤੁਹਾਡੇ ਨਾਲ ਚੋਖੇ ਨੇ। ਨਹੀਂ, ਆਈ ਡੋਂਟ ਥਿੰਕ ਸੋ, ਇਹ ਦੋ ਚੀਜ਼ਾਂ ਨਹੀਂ ਕਹਿ ਸਕਦੇ ਸਰ, ਮੈਂ ਪੜ੍ਹੀਆਂ ਨੇ। ਅੱਛਾ, ਤੁਹਾਡੇ ਨਾਲ ਜ਼ਿਆਦਾ ਨੇ, ਉਹਨਾਂ ਕੋਲ 600 ਤੋਂ ਕੋਈ ਜਹਾਜ਼ ਨਾ ਲੜਾਕੇ। ਅੱਛਾ, ਇਸੇ ਤਰ੍ਹਾਂ ਹੀ ਅਫਗਾਨਿਸਤਾਨ 90 ਤੋਂ ਜੰਗ ਸ਼ੁਰੂ ਹੋਈ ਉੱਥੇ ਸਰ। ਉਹ 78 ਤੋਂ ਸ਼ੁਰੂ ਹੋਈ, ਬਹੁਤ ਪੁਰਾਣੀ ਰਸ਼ੀਆ ਪੁਰਾਣੀ 90 ਸਕੂਨ ਆ ਗਏ ਸੀ। 78 ਉਸ ਤੋਂ ਪਹਿਲੇ 78 ਤੁਸੀਂ ਕਰ ਲਓ, ਸਾਡੇ ਅੱਗੇ ਪਿੱਛੇ ਪਹਿਲੇ ਦੀ ਇਹ ਪੁਰਾਣੀ ਗੱਲ ਹੈ। ਅੱਗੇ ਪਿੱਛੇ ਹੋ ਜਾਏ ਤੇ ਮਾਜ਼ਰਤ, ਉਹ ਜੰਗ ਲੜ ਰਹੇ ਨੇ। ਅੱਜ ਉਹਨਾਂ ਦਾ 63 ਰੁਪਏ ਦਾ ਡਾਲਰ ਹੈ। ਉਹ ਅਸੀਂ ਤਾਂ ਕਿਸੇ ਨਾਲ ਜੰਗ ਵੀ ਨਹੀਂ ਲੜੀ, ਜਿੱਤੀ ਵੀ ਕੋਈ ਨਹੀਂ, ਲਿੱਤਰ ਵੀ ਖਾਣੇ ਆ ਪਏ, ਤੇ ਡਾਲਰ ਮਸਨੂਈ ਤੌਰ ਤੇ ਜਿਹੜਾ ਡੱਕਿਆ ਤੇ ਪੌਣੇ 300 ਦਾ। ਅੱਜ ਇਹ ਮਸਨੂਈ ਤਰੀਕਾ ਹਟਾ ਦੇਣ ਤੇ ਡਾਲਰ 500 ਤੋਂ ਉੱਤੇ ਜਾਂਦਾ। ਔਰ ਡਾਲਰ ਵੀ ਕੋਈ ਅੱਛੀ ਪਰਫਾਰਮੈਂਸ ਨਹੀਂ ਕਰ ਰਿਹਾ ਦੁਨੀਆ ਤੇ, ਇਹ ਵੀ ਨਾਲ ਦੱਸ ਦਿਆਂ ਸਰ। ਉਹ ਬਾਅਦ ਦਾ ਮਸਲਾ, ਅਸੀਂ ਆਪਣਾ ਰੋਣਾ ਤੇ ਰੋ ਲਈਏ ਨਾ, ਸਾਡੇ ਤੇ ਆਪਣੇ ਹੀ ਸਿਆਪੇ ਨਹੀਂ ਮੁੱਕਦੇ, ਅਸੀਂ ਤਾਂ ਮੰਗਣ ਵਾਲਿਆਂ ਕੋਲ ਮੰਗਣ ਟੁਰੇ ਆ। ਸਾਨੂੰ ਤੁਹਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ, ਉਹਨਾਂ ਨੂੰ ਰੱਖਿਆ ਕਿਉਂ ਨੇ? ਉਹਨਾਂ ਨੂੰ ਪ੍ਰਾਈਮ ਮਿਨਿਸਟਰ ਲਾਇਆ ਇਸੇ ਵਾਸਤੇ ਕਿ ਪਾਲਿਸ਼ ਚੰਗੀ ਕਰਦੇ ਨੇ। ਸ਼ਹਬਾਜ਼ ਸ਼ਰੀਫ ਸਾਹਿਬ, ਮੀਆਂ ਮੁਹੰਮਦ ਸ਼ਹਬਾਜ਼ ਸ਼ਰੀਫ ਸਾਹਿਬ ਪਾਲਿਸ਼ ਚੰਗੀ ਕਰਦੇ ਨੇ, ਤੇ ਮੰਗਣ ਦੀ ਵਾਹ ਯਹੀ ਚੰਗੀ ਕਰ ਲੈਂਦੇ ਨੇ। ਇਸ 'ਚ ਕੋਈ ਸ਼ੱਕ ਨਹੀਂ। 2022 'ਚ ਜਿਸ ਵਜ਼ੀਰ ਆਜ਼ਮ ਲਿਆ ਸੀ, ਤਾਂ ਉਹਨੇ ਕਿਹਾ ਸਭ ਤੋਂ ਸਾਨੂੰ ਜਿਹੜਾ ਸੁਥਰਾ ਮੰਗਣ ਵਾਲਾ ਬੰਦਾ ਸਾਨੂੰ ਵਜ਼ੀਰ ਆਜ਼ਮ ਚਾਹੀਦਾ ਹੈ। ਸੀਰੀਅਸਲੀ, ਇਹ ਕੁਆਲੀਫਿਕੇਸ਼ਨ ਸੀ ਵਜ਼ੀਰ ਆਜ਼ਮ ਪਾਕਿਸਤਾਨ ਦੀ 2022 'ਚ। ਔਰ ਉਹਨਾਂ ਨੇ ਉਸ ਤੋਂ ਪਹਿਲਾਂ ਕਿ ਅਸੀਂ ਬੈਗਰ ਕੈਨ ਵੀ ਚੂਜ਼ਰ, ਮਤਲਬ ਕਿ ਜਿਹੜਾ ਮੰਗਣ ਵਾਲਾ ਹੁੰਦਾ ਉਹ ਆਪਣੀ ਫਿਰ ਉਹ ਆਕੜ ਨਹੀਂ ਸਕਦਾ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ, ਤੁਸੀਂ ਉਧਰੋਂ ਮੰਗਦੇ ਉਧਰੋਂ ਆਕੜਦੇ ਹੋ, ਇਹ ਕੰਮ ਨਹੀਂ ਹੋ ਸਕਦਾ। ਦੂਸਰਾ, ਤੁਹਾਡੀ ਮੈਂ ਬੋਲ ਸਕਦਾ ਇਜਾਜ਼ਤ? ਜੀ ਜੀ ਸ਼ੋਰ। ਤੁਸੀਂ ਕਿਹਾ ਕਿ ਬਾਕੀ ਮੁਲਕਾਂ ਦੀ ਤੁਹਾਡੇ ਆਸੇ ਪਾਸੇ ਦੀ ਗੱਲ ਕੀਤੀ ਨੇ ਜੀ, ਤੇ ਤੁਸੀਂ ਫਿਰ ਪਾਕਿਸਤਾਨ ਦਾ ਦੱਸ ਰਹੇ ਹੋ। ਜੀ ਜੀ। ਪਾਕਿਸਤਾਨ ਦੇ ਵਿੱਚ ਆਮ ਤੋਂ ਆਮ ਬੰਦਾ ਵੀ ਜਿਹੜਾ ਨਾ, ਜਿਹੜਾ ਗਵਰਨਮੈਂਟ ਦਾ ਮੁਲਾਜ਼ਮ ਹੈ ਜਾਂ ਆਮ ਹੈ, ਜੋ ਵੀ ਕਰਦਾ ਪਿਆ, ਹੁਣ ਤੋਂ ਨਹੀਂ, 70 ਤੇ ਗੱਲ ਹੈ, ਉਹਨਾਂ ਨੂੰ ਬਕਾਇਦਾ ਤੁਹਾਨੂੰ ਪਤਾ ਹੈ DC ਜਿਹੜੇ ਸਨ ਉਹ ਏਸੀਆਂ ਨੂੰ ਟ੍ਰੇਨਿੰਗ ਦਿੰਦੇ ਸਨ, ਤੇ ਨਾਲ ਉਹਨਾਂ ਦੀ ਜਿਹੜੀ ਘਰ ਵਾਲੇ ਬੇਗਮਾਤ ਸਨ, ਉਹਨਾਂ ਦੀ ਬੇਗਮਾਤ ਨੂੰ, ਤੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਕੀ ਟ੍ਰੇਨਿੰਗ ਦਿੰਦੇ ਸਨ? ਜੀ, कमाओ पाकिस्तान में, इन्वेस्ट पाउंड में करो या बाहर मुल्क के पैसों में करो,
ਠੀਕ ਹੈ, ਇਹ ਹੁੰਦਾ ਰਿਹਾ, ਹੁਣ ਵੀ ਹੁੰਦਾ ਪਿਆ, ਹੁਣ ਵੀ ਹੁਣ ਤਾਂ ਤੁਹਾਡਾ ਧੜ ਹੋ ਰਿਹਾ। ਸਾਰੇ ਕਰਦੇ ਪਏ ਨੇ ਨਾ। ਤੇ ਫਿਰ ਜਿਸ ਕਾ ਤੁਸੀਂ ਮੈਂ ਕੰਮ ਤੁਹਾਡੇ ਕੋਲ ਕਰਾਂ ਬ੍ਰਦਰ, ਹੁਣ ਵੀ ਮੈਂ ਕਿਤੇ ਬੰਦੇ ਨੂੰ ਕਹਿੰਦਾ ਜਿਤਨੇ ਵੀ ਤੁਹਾਡੇ ਖੈਰ ਸਿਆਸਤਦਾਨ ਨੇ ਜਾਂ ਕੋਈ ਹੋਰ ਅਦਾਰੇ 'ਚ ਦਫ਼ਤਰਾਂ 'ਚ ਕਿਤੇ ਵੀ ਲੱਗੇ ਨੇ, ਉਹ ਡਿਪੂਟੇਸ਼ਨ ਤੇ ਆਏ ਪਏ ਨੇ। ਡਿਪੂਟੇਸ਼ਨ ਦਾ ਮਤਲਬ ਹੁੰਦਾ ਕਿ ਤੁਸੀਂ ਕਿਸੇ ਹੋਰ ਜਗ੍ਹਾ ਤੋਂ ਕਿਤੇ ਹੋ ਜਾ ਕੇ ਡਿਊਟੀ ਕਰਦੇ ਹੋ, ਆਪਣਾ ਪੈਸਾ ਲੈਣੇ ਤੇ ਵਾਪਸ ਤੁਰ ਜਾਂਦੇ ਹੋ। ਯੈਸ, ਠੀਕ ਹੈ ਨਾ ਜੀ। ਹੁਣ ਵੀ ਤੁਹਾਡੇ ਜਿਤਨੇ ਵੀ ਕਰਦੇ ਧਰਤੇ ਨੇ ਉਹ ਕਮਾਉਂਦੇ ਪਾਕਿਸਤਾਨ ਦੇ ਖੈਰ ਸਿਆਸਤਦਾਨ ਨੇ, ਖੈਰ ਕਿਸੇ ਹੋਰ ਅਦਾਰੇ 'ਚ ਕੰਮ ਕਰਦੇ ਨੇ, ਇੰਚਾਰਜ ਨੇ, ਆਮ ਬੰਦੇ ਵੀ ਉਹ ਪੈਸਾ ਕਮਾਉਂਦਾ ਉੱਥੋਂ ਤੇ ਲਾਉਂਦਾ ਬਾਹਰ ਪਿਆ। ਔਰ ਬੇਵਕੂਫੋ ਜਿਸ ਤਰ੍ਹਾਂ ਹੈ ਨਾ ਦੁਬਈ 'ਚ ਤਬਾਹੀ ਫਿਰ ਗਈ ਹੈ, ਬਾਕੀ ਮੁਲਕਾਂ 'ਚ ਹੋ ਗਏ, ਤੁਸੀਂ ਉੱਥੇ ਜੋਗੇ ਵੀ ਨਹੀਂ ਰਹਿਣਾ, ਉੱਥੇ ਜੋਗੇ ਵੀ ਨਹੀਂ ਰਹਿਣਾ ਸਰ। ਕਲੀਅਰ ਨਹੀਂ ਕਰਦੇ ਕਿ ਸਾਡਾ ਪੈਸਾ ਹੈ ਸਰ ਜੀ ਹੁਣ ਰੀਸੈਂਟਲੀ ਜੀ ਹਾਲੀਆ, ਹੁਣ ਮੈਂ ਤੁਹਾਨੂੰ ਵੀ ਬਰੈਕ ਥੈਂਕ ਯੂ, ਕੁਝ ਮਹੀਨਿਆਂ ਦੀ ਗੱਲ ਹੈ ਜੀ, ਉਹ ਮਾਸੀ ਸਾਹਿਬਾਂ ਨੇ ਜਾ ਕੇ $1 ਮਿਲੀਅਨ ਕਿ ਪਤਾ ਨਹੀਂ 10 ਅਰਬ ਦੁਬਈ ਦੇ ਵਿੱਚ ਲਾ ਕੇ ਤੇ ਪਲਾਜ਼ੇ ਖਰੀਦੇ ਨੇ ਮਾਸੀ ਸਾਹਿਬਾਂ ਨੇ। ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ। ਕੰਮ ਈਜ਼ੀ ਕੋ ਵਾਲਾ ਹੋ ਗਿਆ, ਯਾਨੀ ਕਿ ਸਾਈਨ ਲੈ ਸਾਈਨ ਡੁੱਬ ਗਿਆ। ਠੀਕ ਹੈ, ਉਹ ਕਿੱਧਰ ਗਿਆ? ਡੁੱਬ ਗਿਆ। ਇਹ ਇਸੇ ਤਰ੍ਹਾਂ ਹੀ ਹੋਣਾ ਹੈ। ਇੱਕ ਬੰਦਾ ਸਪਾਈ ਤੇ ਮੈਂ ਨਹੀਂ ਕਹਿੰਦਾ, ਇੰਸਪੈਕਟਰ ਭਰਤੀ ਹੁੰਦਾ ਤੇ ਬੱਚੇ ਉਹਦੇ ਯੂਰਪ ਟੁਰ ਜਾਂਦੇ ਨੇ। ਬਿਲਕੁਲ ਇੰਸਪੈਕਟਰ, ਤੁਸੀਂ ਤੇ ਡੀਸੀਆਂ ਦੀ ਗੱਲ ਕਰ ਰਹੇ ਹੋ ਨਾ, ਇੰਸਪੈਕਟਰ ਦੀ ਕੀ ਵੈਲਿਊ ਹੈ ਗਰੀਬ ਦੀ? ਜਿੰਨਾ ਵੀ ਤਨਖਾਹਦਾਰ ਬੰਦਾ ਨਾ ਫਖਰ ਸਾਹਿਬ, ਉਹ ਸਿਰਫ ਘਰ ਦਾ ਕਿਚਨ ਚਲਾ ਸਕਦਾ ਤੇ ਗੁਜ਼ਾਰਾ ਕਰ ਸਕਦਾ ਹੈ, ਨਹੀਂ ਚੱਲਦਾ ਇਸ ਦੌਰ 'ਚ, ਨਹੀਂ ਚੱਲਦਾ ਮਤਲਬ ਮੁਸ਼ਕਿਲ ਨਾਲ। ਤੇ ਬਾਕੀ ਜਿਹੜਾ ਹੈ ਸਭ ਉਤੋਂ ਦੀ ਕਮਾਈ ਹੈ, ਇਹਦੇ 'ਚ ਕੋਈ ਤੁਸੀਂ ਕਹੋ ਨਾ ਕਿ ਤਨਖਾਹ ਚੱਲਦਾ ਪਿਆ, ਸਵਾਲ ਨਹੀਂ ਪੈਦਾ ਹੁੰਦਾ, ਪੂਰੀ ਨਹੀਂ ਕਰ ਸਕਦੇ ਤੁਸੀਂ ਜੋ ਮਰਜ਼ੀ ਹੋ ਜਾਏ। ਸਰ ਖਰਚੇ ਹੀ ਨਹੀਂ ਪੂਰੇ ਹੁੰਦੇ ਜਿਤਨੀ ਮਹਿੰਗਾਈ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਮੇਰਾ ਅਗਰ ਜ਼ਿੰਦਗੀ ਰਹੀ ਨਾ ਜੀ ਜੀ, ਤੇ ਇਹ ਸਾਨੂੰ ਬੋਲਣ ਦੀ ਇਜਾਜ਼ਤ ਲੱਭ ਗਈ ਤੇ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਹੁੰਦਾ ਕੀ ਹੈ। ਨਹੀਂ ਗੱਲ ਤੁਸੀਂ ਬੋਲ ਸਕਦੇ ਹੋ, ਸਾਬਤ ਵੀ ਕਰੋ ਨਾਲ। ਨਹੀਂ ਤੁਸੀਂ ਬੋਲ ਸਕਦੇ ਹੋ, ਨਹੀਂ ਸਾਬਤ ਕਰੋ ਨਾਲ। ਕੋਈ ਬਦਤਮੀਜ਼ੀ ਨਹੀਂ। ਨਹੀਂ ਤੁਸੀਂ ਕਹਿੰਦੇ ਹੋ ਕਿ ਮਿਸਾਲ ਦੇ ਮੈਂ ਝੂਠ ਬੋਲਿਆ, ਦੇਖੋ ਇੱਕ ਮਿੰਟ, ਚੋਰ ਹੈ ਬੇਈਮਾਨ, ਤੁਸੀਂ ਸਾਬਤ ਕਰ ਦਿਓ, ਮੈਂ ਤੁਹਾਡੇ ਤੇ ਕੇਸ ਨਹੀਂ ਸਰ ਮੈਂ ਕਿਸੇ ਬੰਦੇ ਨੂੰ ਚੋਰ ਨਹੀਂ ਕਹਿੰਦਾ। ਨਹੀਂ ਮਿਸਾਲ ਦੇ ਰਹੇ ਨੇ, ਹਮ ਜਿਸ ਕਿ ਮੈਂ ਕਿਸੇ ਬੰਦੇ ਨੂੰ ਚੋਰ ਨਹੀਂ ਕਹਿੰਦਾ। ਇੱਥੇ ਵੀ ਤੁਸੀਂ ਪ੍ਰਾਪਰਟੀ ਖਰੀਦਦੇ ਹੋ ਨਾ, ਤੇ ਤੁਹਾਨੂੰ ਕਹਿੰਦੇ ਨੇ ਟੈਕਸ ਦੇ ਪੇਪਰ ਲੈ ਕੇ ਆਓ। ਅਗਰ ਤੁਹਾਡੇ ਕੋਲ ਟੈਕਸ ਦੇ ਪੇਪਰ ਨਹੀਂ ਤਾਂ ਤੁਸੀਂ ਪੈਸੇ ਸਾਬਤ ਕਰਨਾ ਕਿੱਥੋਂ ਆਏ ਨੇ? ਬਿਲਕੁਲ ਤੁਸੀਂ ਕਰਨਾ ਨਾ, ਮੈਂ ਤਾਂ ਨਹੀਂ ਕਰਨਾ। ਮੈਂ ਕਹਿ ਰਿਹਾ ਕਿ ਨਸੀਮ ਭਾਈ ਨੇ ਇਹਨਾਂ ਦੇ ਅਕਾਊਂਟ 'ਚ $1 ਮਿਲੀਅਨ ਪਿਆ, ਇਹ 2 ਨੰਬਰੀ ਦਾ। ਹੁਣ ਜਸਟੀਫਾਈ ਤੁਸੀਂ ਕਰਨਾ ਕਿ ਇਹ ਮਿਲੀਅਨ ਕਿੱਥੋਂ ਆਇਆ ਹੈ। not according to the law, ਕਾਨੂੰਨ ਦੇ ਮੁਤਾਬਿਕ ਨਹੀਂ। ਯਸ, ਜਿਹੜਾ ਇਲਜ਼ਾਮ ਲਾਉਂਦਾ ਉਹਨੇ ਸਾਬਤ ਕਰਨਾ ਕਿ ਵਾਕਈ ਨਹੀਂ ਸਰ, ਮੈਂ ਤੁਹਾਨੂੰ ਦੱਸਣਾ ਪਾਕਿਸਤਾਨ ਦਾ ਕਾਨੂੰਨ ਵੀ ਪਹਿਲੇ ਅਸੀਂ ਹੁਣ ਚੇਂਜ ਕੀਤਾ ਗਿਆ। ਹੁਣ ਦੀ ਗੱਲ ਚੇਂਜ ਕੀਤਾ ਗਿਆ, ਪੁਰਾਣੇ ਨੂੰ ਮੈਂ ਤੁਹਾਨੂੰ ਇੱਥੇ ਦੀ ਗੱਲ ਕਰ ਰਿਹਾ। ਨਹੀਂ ਇੱਥੇ ਤੁਹਾਨੂੰ ਮਜ਼ੇ ਦੀ ਗੱਲ ਸਾਂ, ਜਿਹੜੇ ਤੁਸੀਂ ਇੱਥੇ ਅਮਰੀਕਾ 'ਚ 3 ਕਿਸਮ ਦੇ ਲੋਕ ਘਰ ਬਾਏ ਕਰਦੇ ਖਰੀਦਦੇ ਨੇ ਜੀ। ਠੀਕ ਹੈ, ਇੱਕ ਹੁੰਦਾ ਹੈ ਕਿ ਤੁਸੀਂ ਆਲ ਕੈਸ਼ ਬਾਏ ਕਰਦੇ ਹੋ, ਠੀਕ ਹੈ, ਤੁਸੀਂ ਕੈਸ਼ ਦੇ ਕੇ ਘਰ ਬਾਏ ਕਰ ਲਓ। ਉਹ ਹੁਣ ਉਹਦੀ ਸਖਤੀ ਹੋ ਗਈ ਜੀ, ਉਹ ਮੁਸ਼ਕਿਲ ਹੈ ਕੋਈ ਬੰਦਾ ਖਰੀਦ ਸਕੇ ਆਲ ਕੈਸ਼ ਵਾਲਾ, ਇਹਨਾਂ ਨੇ ਕਰਤਾ ਹੈ। ਬਾਕੀ ਜਿਹੜੇ ਹੋਰ ਸਿਸਟਮ ਨੂੰ ਛੱਡ ਦਿਓ। ਲੇਕਿਨ ਅਮਰੀਕਾ ਦੇ ਵੀ ਜਿਹੜੇ ਕੋਈ ਹੁੰਦਾ ਸੀ ਨਾ ਕਿ ਤੁਸੀਂ ਪੈਸੇ ਇਕੱਠੇ ਕਰਕੇ ਵੀ ਕੈਸ਼ ਹੀ ਘਰ ਲੈ ਲਈਏ, ਹੁਣ ਮਸਲਾ ਆ ਗਿਆ। ਨਹੀਂ, ਤੁਸੀਂ ਅੱਜ ਵੀ ਆਪਣੀ ਮਨੀ ਉਹ ਆਪਣੇ ਪੈਸੇ ਸਾਬਤ ਕਰੋ ਤੇ ਲੈ ਲਓ। ਬਿਲਕੁਲ, ਲੇਕਿਨ ਥੋੜੀ ਸਖਤੀ ਕਰਤੀ ਇਹਨਾਂ ਨੇ। ਸਰ ਸਾਬਤ ਹੋਏ ਤਾਂ ਫਿਰ ਤਾਂ ਕੋਈ ਸਖਤੀ ਨਹੀਂ। ਬਿਲਕੁਲ, ਹੁਣ ਸਾਡੇ ਜਿਹਾ ਗਰੀਬ ਤੇ ਡਾਊਨ ਪੇਮੈਂਟ ਤੇ ਵੀ ਲੈਣਾ ਚਾਹੇ ਤੇ ਉਹ ਸਾਨੂੰ ਪ੍ਰੂਫ ਕਰਨੇ, ਅਸੀਂ ਲਿਆਉਣੇ ਕਿੱਥੋਂ ਨੇ? ਬਿਲਕੁਲ, ਇੱਕ ਪੈਸੇ ਜਸਟੀਫਾਈ। ਹੁਣ ਜਿਹੜਾ ਬੰਦਾ ਪਾਕਿਸਤਾਨ ਦੇ ਵਿੱਚ ਇੰਸਪੈਕਟਰ ਹੈ, ਉਹਦੇ ਬੱਚੇ ਬਾਹਰ ਯੂਰਪ ਰਹਿ ਰਹੇ ਨੇ, ਪੜ੍ਹ ਰਹੇ ਨੇ, ਉਹਦੇ ਕੋਲ ਕਿਹਾ ਗਵਰਨਮੈਂਟ ਦਾ ਕੰਮ ਨਹੀਂ ਪੁੱਛਣਾ ਕਿ ਭਾਈ ਕਿੱਥੋਂ ਪੈਸੇ ਲਿਆ ਰਿਹਾ? ਕੌਣ ਪੁੱਛੇਗਾ? ਮੈਂ ਇਹ ਨਹੀਂ ਕਹਿ ਰਿਹਾ ਕੌਣ ਪੁੱਛੇ, ਮੈਂ ਗੱਲ ਕਰ ਰਿਹਾ ਜੀ, ਕਿਉਂਕਿ ਸਾਰਿਆਂ ਨੂੰ ਪਤਾ ਕਿੱਥੋਂ ਆ ਰਹੇ ਨੇ, ਕਿੱਕਣ ਜਾ ਰਹੇ ਨੇ, ਕਿੱਧਰ ਜਾ ਰਹੇ ਨੇ। ਫਿਰ ਤੁਸੀਂ ਉਹ ਪੈਸਾ ਮਨੀ ਲਾਂਡਰਿੰਗ ਵੀ ਕਰ ਰਹੇ ਹੋ। ਬਿਲਕੁਲ, ਪਹਿਲਾ ਜੁਰਮ ਕਿ ਤੁਸੀਂ ਰਿਸ਼ਵਤ ਲੈ ਰਹੇ ਹੋ, 2 ਨੰਬਰੀ ਕਰ ਰਹੇ ਹੋ। ਦੂਜਾ ਜੁਰਮ ਕਿ ਤੁਸੀਂ ਮਨੀ ਲਾਂਡਰਿੰਗ ਕਰ ਰਹੇ ਹੋ ਜੀ। 2 ਜੁਰਮ ਹੋ ਗਏ ਨਾ। ਬਿਲਕੁਲ, ਹੁਣ ਇਹ ਹਰ ਬੰਦੇ ਨੂੰ ਪਤਾ ਹੈ ਕਿ ਪੈਸਾ ਕਿੱਥੋਂ ਆ ਰਿਹਾ, ਕਿੱਕਣ ਜਾ ਰਿਹਾ, ਕੀ ਤਰੀਕਾ ਵਾਰਦਾਤ ਹੈ। ਕਿਉਂਕਿ ਡਾਲਰ ਤੋਂ ਅੱਛਾ ਤੈਨੂੰ ਕੋਈ ਬੰਦਾ ਨਹੀਂ ਜਾਣਦਾ ਕਿ ਮਨੀ ਲਾਂਡਰਿੰਗ ਕੀ ਹੈ। ਉਹ ਸਾਰਾ ਪਤਾ ਹੈ, ਲੇਕਿਨ ਸਾਰੇ ਹੀ ਚੋਰ ਨੇ ਤੇ ਪੁੱਛੇ ਕੌਣ?
ਅਸਲ ਦਾ ਮਸਲਾ ਹੀ ਹੈ ਹੁਣ ਅਗਰ ਮੈਂ ਇਹ ਗੱਲ ਕਰਨਾ ਤੇ ਦੂਜੇ ਦਿਹਾੜੇ ਮੇਰਾ ਦਰਵਾਜ਼ਾ ਖੜਾ ਵੀ ਰਹੇ ਤੇ ਮੈਂ ਬੋਲਣਾ, ਹੁਣ ਉਹਨਾਂ ਮੈਨੂੰ ਕਹਿਣਾ ਵੀ ਤੂੰ ਸਾਬਤ ਕਰ, ਕਿਉਂਕਿ ਉਹਨਾਂ ਲਾ ਚੇਂਜ ਕਰ ਦਿੱਤਾ। ਬਿਲਕੁਲ ਇਹ ਰੋਣਾ ਰੋ ਰਿਹਾ ਕਿ ਇਸ ਤਰ੍ਹਾਂ ਦੇ ਕਾਨੂੰਨ ਨਹੀਂ ਹੋਣੇ ਚਾਹੀਦੇ। ਗਰੀਬ ਨੂੰ ਉਹਨਾਂ ਇੱਕੋ ਹੀ ਮਿਸ਼ਨ ਹੈ, ਉਹ ਜ਼ਰਦਾਰੀ ਸਾਹਿਬ ਨੇ ਕਿਹਾ ਹਮ ਗਰੀਬ ਖਤਮ ਕਰ ਦੇंगे, ਨੂਨ ਲੀਗ ਉਹ ਮਿਸ਼ਨ ਕੰਪਲੀਟ ਕਰ ਰਹੀ ਹੈ। ਦੋਵੇਂ ਮਿਲ ਕੇ ਕਰ ਰਹੇ ਨੇ, ਉਹਨਾਂ ਨੇ ਸ਼ੁਰੂ ਕੀਤਾ ਨਾ, ਇਹਨਾਂ ਨੂੰ ਟੋ ਕਰਕੇ ਤੂੰ ਉਹਨੂੰ ਕੰਪਲੀਟ ਕਰਨਾ ਸ਼ੁਰੂ ਕਰ ਦਿੱਤਾ। ਵਰਨਾ ਹੁੰਦਾ ਦੇ ਕਿ ਅਗਰ ਤੁਸੀਂ ਪੀਪਲ ਪਾਰਟੀ ਕੋ ਹਸਪੀਟਲ ਬਣਾ ਰਹੀ ਹੈ ਤੇ ਅਗੂ ਨੂਨ ਆ ਗਈ ਤਾਂ ਉਹਨੂੰ ਕੰਪਲੀਟ ਨਹੀਂ ਕਰਨਾ, ਕਿਉਂ? ਇਹ ਪੀਪੀ ਦਾ ਨਾਂ ਲੱਗੇਦਾ। ਨੂਨ ਗਈ ਹੈ ਅਗੂ ਪੀਟੀਆਈ ਆ ਗਈ ਤਾਂ ਉਹਨਾਂ ਨਹੀਂ ਕਰਨਾ ਕੀ ਹੈ ਜੀ, ਉਹਨਾਂ ਦਾ ਨਾਂ ਲੱਗ ਜਾਏਗਾ। ਲੇਕਿਨ ਇਸ ਚੀਜ਼ ਨੂੰ ਟੋ ਕਰ ਰਹੇ ਨੇ ਕਿ ਗਰੀਬ ਮੁਕਾਓ। ਸਹੀ ਗੱਲ ਹੈ। ਨਹੀਂ ਅਸਲ 'ਚ ਦੇਖੋ ਇੱਕ ਗੱਲ ਹੈ ਫਖਰ ਭਾਈ, ਤੁਸੀਂ ਚਾਹੁੰਦੇ ਹੋ ਨਾ ਕਿ ਤੁਹਾਡੀ ਤਖਤੀ ਲੱਗੇ ਤਾਂ ਤੁਸੀਂ ਉਹਦੇ ਸਭ ਜ਼ਿਆਦਾ ਪੈਸਾ ਆਪਣਾ ਦਿਓ। ਸਰ ਮੈਂ ਤਾਂ ਹੁਣ ਇੱਕੋ ਹੀ ਦੁਆ ਕਰਨਾ ਤੇ ਜਿਹੜਾ ਇਹ 2 ਨੰਬਰ ਨੇ ਨਾ ਜਿਹੜੇ ਕੰਮ ਆਵਾਮ ਦੇ ਸਰ ਜੀ, ਮੈਂ ਤਾਂ ਹੁਣ ਤਖਤੀ ਦੀ ਤੁਹਾਨੂੰ ਗੱਲ ਦੱਸਣਾ, ਮੈਂ ਤਾਂ ਇੱਕੋ ਹੀ ਦੁਆ ਕਰਨਾ। ਲੱਗਣੀ ਨਹੀਂ ਚਾਹੀਦੀ ਫਖਰ ਦੀ ਜਾਂ ਨਸੀਮ ਦੀ ਜਾਂ ਕਿਸੇ ਦੇ ਨਾਂ ਦੀ, ਉਹ ਫਿਰ ਆਵਾਮ ਦੀ ਤਖਤੀ ਲੱਗਣੀ ਚਾਹੀਦੀ ਹੈ ਕਿ ਨਹੀਂ ਸਰ, ਨਹੀਂ ਤਖਤੀ ਕੀ ਹੁਣ ਤਖਤੀ ਇੱਕੋ ਹੀ ਲੱਗਣੀ ਚਾਹੀਦੀ ਹੈ। ਅੱਲਾਹ ਪਾਕ ਇਹਨਾਂ ਦੀਆਂ ਕਬਰਾਂ ਤੇ ਤਖਤੀਆਂ ਲਾਏ ਇਹਨਾਂ ਦੀਆਂ, ਜੋ ਸਾਡੇ ਵਾਸਤੇ ਕਰਦੇ ਨੇ। ਸਿਸਟਮ ਦੇ ਉੱਤੇ ਕਹਿ ਦੇ ਕਿ ਸਿਸਟਮ ਨੂੰ ਤਖਤੀ ਲੱਗ ਜਾਏ। ਨਹੀਂ ਸਿਸਟਮ ਨੂੰ ਕੀ ਲੱਗਣੀ ਹੈ, ਇਹਨਾਂ ਲਾਣੀ ਤੇ ਲੱਗਣੀ ਹੈ ਨਾ, ਲੱਗਣ ਦਿੰਦੇ ਹੀ ਨਹੀਂ ਨਾ। ਉਹੀ ਨਾ, ਜੇ ਮੈਂ ਮਿਸਾਲ ਤੌਰ ਤੇ ਬਿਮਾਰ ਕਰਾਫਟਾ ਮੈਂ ਮਰ ਗਿਆ, ਮੇਰੇ ਬੱਚੇ ਆ ਜਾਣਗੇ, ਉਹਨਾਂ ਦੇ ਬੱਚੇ ਆ ਜਾਣਗੇ, ਅੱਲਾਹ ਪਾਕ ਉਹਨਾਂ ਨੇ ਬੱਚਿਆਂ ਦੀਆਂ ਵੀ ਤਖਤੀਆਂ ਲਾਏ। ਸਿਸਟਮ ਨੂੰ ਵੀ ਬੰਦ ਕਰਾ ਦਿਓ, ਦੁਆ ਕਰੋ ਕਿ ਅੱਲਾਹ ਇਹ ਸਿਸਟਮ ਇਹਨਾਂ ਦੇ ਰਹਿੰਦੇ ਆ ਜਿਤਨਾ ਦੇਰ। ਉਹ ਮੈਂ ਨਾ ਝੰਗ ਉੱਥੇ ਸਾਡੇ ਬਾਜ਼ਾਰ ਦੇ ਵਿੱਚ ਦੁਕਾਨ ਹੈ, ਮੈਂ ਪਹਿਲੀ ਵਾਰੀ ਉਹਦੇ ਕੋਲ ਗੱਲ ਸੁਣੀ। ਬੜੇ ਅੱਛੇ ਬੰਦੇ ਨੇ, ਜਾਈਦਾ ਰੈਗੂਲਰ ਕਸਟਮਰ ਤੇ ਇੱਜ਼ਤ ਵੀ ਕਰਦੇ ਨੇ। ਉਹ ਮੈਨੂੰ ਕਹਿੰਦਾ ਹਾਜੀ ਸਾਹਿਬ, ਮੈਂ ਜੀ ਕਹਿੰਦਾ ਜਿੰਨੀ ਦੇਰ ਲਾਲਚੀ ਜ਼ਿੰਦਾ ਨਾ, ਫਰਾਡੀਆ ਭੁੱਖਾ ਨਹੀਂ ਮਰ ਸਕਦਾ। ਕੋਈ ਸ਼ੱਕ ਨਹੀਂ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਮੈਂ ਬੜੇ ਉਹਦੀ ਗੱਲ ਗੌਰ ਨਾਲ ਸੁਣੀ ਨਾ, ਕੋਈ ਸ਼ੱਕ ਨਹੀਂ। ਜਿੰਨਾ ਚਿਰ ਨੂਨ ਲੀਗ, ਹਾਊਸ ਆਫ ਸ਼ਰੀਫ, ਹਾਊਸ ਆਫ ਜ਼ਰਦਾਰੀ, ਭੁੱਟੋ, ਫਜ਼ਲੁਰ ਰਹਿਮਾਨ, ਜਿੰਨੀ ਦੇਰ ਤੱਕ ਇਹ ਲੋਕ ਤੁਹਾਡੇ ਉੱਤੇ ਮੁਸੱਲਤ ਨੇ ਨਾ ਸਰ ਜੀ, ਕੋਈ ਵੀ ਨਹੀਂ ਹੋ ਸਕਦਾ। ਉਹਦਾ ਇੱਕੋ ਹੀ ਹੱਲ ਹੈ ਕਿ ਸਾਰੇ ਰਲ ਕੇ ਤੇ ਇੱਕੋ ਹੀ ਦੁਆ ਕਰੋ, ਅੱਲਾਹ ਪਾਕ ਇਹਨਾਂ ਦੇ ਬੱਚਿਆਂ ਦੀਆਂ ਪਹਿਲੇ ਤਖਤੀਆਂ ਲਾਏ ਤਾਂ ਕਿ ਇਹਨਾਂ ਨੂੰ ਸਬਕ ਹਾਸਲ ਹੋਵੇ, ਤੇ ਫਿਰ ਇਹਨਾਂ ਦੀਆਂ ਵੀ ਲਾਏ, ਤਾਂ ਜਾਨ ਛੁੱਟਣੀ ਹੋਈ ਨਹੀਂ ਛੁੱਟਦੀ। ਅੱਲਾਹ ਪਾਕ ਹਦਾਇਤ ਦੇ ਸਾਰਿਆਂ ਨੂੰ, ਕੋਈ ਨਹੀਂ ਆਮਦੀ ਹਦਾਇਤ। ਚਲੋ ਮੈਂ ਕੋਈ ਉਹ ਕਹਿੰਦਾ ਮਰ ਜਾਣਾ, ਕਿਹੜੇ ਹਿਸਾਬ ਹੋਣੇ ਨੇ, ਐਵੇਂ ਮੌਲਵੀਆਂ ਨੇ ਡਰਾਇਆ। ਇਹ ਕੋਈ ਖਬਰ ਨਹੀਂ ਹੈ, ਇਹ ਤਜੀਹ ਤੌਰ ਤੇ ਤੁਹਾਨੂੰ ਪੇਸ਼ ਕਰਦਾ ਹੈ ਕਿ ਤੁਹਾਡਾ ਪਾਕਿਸਤਾਨ ਦਾ ਵਜ਼ੀਰ ਆਜ਼ਮ ਵੀ ਬਦਲ ਜਾਏਗਾ ਤੇ ਸਦਰ ਵੀ ਬਦਲ ਜਾਏਗਾ ਜੀ। ਪਾਕਿਸਤਾਨ ਦਾ ਵਜ਼ੀਰ ਆਜ਼ਮ ਵੀ ਬਹੁਤ ਜਲਦੀ ਬਦਲ ਜਾਏਗਾ ਔਰ ਸਦਰ ਵੀ ਬਦਲ ਜਾਏਗਾ। ਕੋ ਕਿਹੜਾ ਹਾਜੀ ਸਨਾਉल्ला ਆਮਣਾ, ਇਹੀ ਕੰਜਰ ਕੁੱਤੇ ਆਮਣੇ ਜੇ। ਵੱਲਾ ਆਲਮ ਜਿਹੜਾ ਵੀ ਆਏਗਾ, ਮੇਰੇ ਜ਼ਿਹਨ 'ਚ 2 ਨਾਂ ਚੱਲ ਰਹੇ ਨੇ ਤੇ ਉਹ ਮੈਂ ਤੁਹਾਨੂੰ ਦੱਸ ਦਿਆਂ, ਇਸ਼ਾਰਾ ਕਰੋ। ਨਹੀਂ, ਇੱਕ ਜਿਹੜਾ ਮੋਹਸਿਨ ਨਕਵੀ ਸਾਹਿਬ ਜੇ ਇਲੈਕਸ਼ਨ ਲੜਨਗੇ ਉਦੋਂ ਤਾਂ ਨਾਮ ਹੀ ਵਜ਼ੀਰ ਆਜ਼ਮ ਨੇ, ਉਹਦੀ ਵਜ੍ਹਾ ਕਿ ਉਹਨਾਂ ਨੇ ਵਜ਼ੀਰ ਆਲਾ ਪੰਜਾਬ ਦਾ ਮਨਸਬ ਸਾਮੀ ਰੱਖਿਆ, ਕਾਫੀ ਅਰਸੇ ਸਾਲ ਗਲਬਨ ਰਿਹਾ ਜਿਸ ਕਦੇ ਇਲੈਕਸ਼ਨ ਨਹੀਂ ਹੋਇਆ ਸੀ। ਫਿਰ ਉਹਨਾਂ ਨੇ ਇਲੈਕਸ਼ਨ ਨਹੀਂ ਲੜਾ ਤੇ ਵਜ਼ੀਰ ਦਾਖਲਾ ਨੇ, ਤੇ ਹੁਣ ਇਲੈਕਸ਼ਨ ਲੜ ਕੇ ਵਜ਼ੀਰ ਆਜ਼ਮ ਹੀ ਬਣਨਾ ਨੇ, ਇਸ ਤੋਂ ਅੱਗੇ ਕਿੱਥੇ ਜਾਣਾ ਨੇ। ਤੇ ਦੂਸਰਾ ਜ਼ਰਦਾਰੀ ਸਾਹਿਬ ਨੂੰ ਵੀ ਉਹਨਾਂ ਨੂੰ ਦੱਸਤਾ ਗਿਆ ਕਿ ਬਈ ਤੁਸੀਂ ਜਾ ਰਹੇ ਹੋ ਤੇ ਆਰਮੀ ਚੀਫ, ਫੀਲਡ ਮਾਰਸ਼ਲ ਜਾਂ ਫੀਲਡ ਮਾਸਟਰ, ਉਹ ਇੱਕ ਪੰਜਾਬ ਦੀ ਇੱਕ ਵਜ਼ੀਰ ਆਈ, ਉਹਨੇ ਫੀਲਡ ਮਾਸਟਰ ਕਹਿਤਾ। ਮਾਸਟਰ ਸਾਹਿਬ ਜਿਹੜੇ ਪੜ੍ਹਾਉਂਦੇ ਵੀ ਰਹਿੰਦੇ ਨੇ ਉੱਥੇ GHQ ਦੇ ਵਿੱਚ, ਤੁਹਾਨੂੰ ਪਤਾ ਹੈ ਕਾਫੀ ਮਤਲਬ ਮਾਸਟਰ ਵੀ ਹੈ ਨੇ, ਇਸ 'ਚ ਕੋਈ ਸ਼ੱਕ ਨਹੀਂ ਹੈ। ਦੁਨੀਆ ਨੂੰ ਤਾਂ ਫੀਲਡ ਮਾਰਸ਼ਲ ਦਾ ਹੀ ਪਤਾ ਨਾ। ਮਾਰਸ਼ਲ ਆਸਿਮ ਮੁਨੀਰ ਸਦਰ ਵੀ ਬਣ ਜਾਣਗੇ ਨਾਲ ਹੀ, ਮੈਨੂੰ ਲੱਗਦਾ ਬਹੁਤ ਜਲਦੀ ਕੰਮ ਹੋਣ ਵਾਲਾ ਹੈ। ਪਤਾ ਨਹੀਂ ਹੋਣਾ ਪੀਰ ਸੈयद ਮੁਹੰਮਦ ਆਸਮ ਮੁਨੀਰ ਸਾਹਿਬ ਪਾਕਿਸਤਾਨ ਦੇ ਸਦਰ, ਫੀਲਡ ਮਾਰਸ਼ਲ ਇਨ ਫਿਊਚਰ ਸਦਰ ਹੈ, ਮੈਨੂੰ ਲੱਗਦਾ ਹੈ। ਫਿਰ ਵਰਦੀ ਲਾਣਗੇ ਕਿ ਨਹੀਂ, ਇਹ ਡਿਪੈਂਡ ਕਰਦਾ ਤੁਸੀਂ ਕਿੱਥੇ ਜਾ ਰਹੇ ਹੋ। ਨਹੀਂ ਵਰਦੀ ਲਾਣਗੇ ਕਿ ਨਹੀਂ, ਵਰਦੀ ਮੁਸ਼ਕਿਲ ਹੈ ਲਾਣ। ਅੱਛਾ, ਵਰਦੀ ਵੀ ਰੱਖਣਗੇ, ਮੈਨੂੰ ਨਹੀਂ ਪਤਾ। ਇਹ ਤਾਂ ਨਹੀਂ ਆਈਡੀਆ ਹੀ ਹੈ ਨਾ, ਅਸੀਂ ਕਿਹੜਾ ਕੋਈ ਸਾਡੇ ਕਹਿਣਾ ਉਹਨਾਂ ਬਣ ਜਾਣਾ ਜਾਂ ਲੈ ਜਾਣਾ, ਅਸੀਂ ਤੇ ਗੱਲ ਕਰ ਰਹੇ ਹਾਂ। ਛੋਟੀ ਜੀ ਗੱਲ ਨਾ, ਮੈਨੂੰ ਕਿਸੇ ਨੇ ਬੰਦਾ ਨਾ ਕਿ ਇਨਫੋਰਮੇਸ਼ਨ ਦੀ, ਨਾ ਕੋਈ ਇਨਫੋਰਮੇਸ਼ਨ ਹੈ ਨਾ, ਮੈਂ ਕੋਈ ਜੋਤਿਸ਼ ਹੈ ਜੇ ਮੈਂ ਜੋਤਿਸ਼ੀ ਕਰਾਂਗੀ ਜੀ ਫਲਾਣਾ ਹੋ ਜਾਏਗਾ। ਮੈਂ ਤਾਂ ਹਾਲਾਤ ਵੇਖ ਰਿਹਾ ਆਸੇ ਪਾਸੇ ਜੋ ਦੁਨੀਆ 'ਚ ਹੋ ਰਹੇ ਨਾ, ਉਹਦੇ ਹਿਸਾਬ ਦੇ ਉਸ ਹਿਸਾਬ ਨਾਲ ਕਰ ਰਹੇ ਜੋ, ਕਿਉਂਕਿ ਇਹ ਅਮਰੀਕਨ ਡੈਲੀਗੇਸ਼ਨ ਗਈ ਹੈ, ਠੀਕ ਹੈ ਨਾ, ਇਹਦੇ ਨਾਲ ਤੁਹਾਡੇ ਸਦਰ ਮਿਲੀ ਨਹੀਂ ਨੇ,
ਉਹ ਸਿੰਧ ਚਲੇ ਗਏ ਨਵਾਬ ਸ਼ਾਹ, ਉਹਨਾਂ ਨੂੰ ਇਨਵਾਈਟ ਹੀ ਨਹੀਂ ਕੀਤਾ। ਉਹਨੇ ਕਿਹਾ ਮੈਂ ਨਿਕਲ ਜਾਂਦਾ, ਗਨੀਮਤ ਸਮਝਦਾ ਵਾਂ ਕਿ ਹੁਣ ਮੈਂ ਇਸਲਾਮਾਬਾਦ ਹੀ ਬੈਠਾ ਹਾਂ ਤੇ ਅੱਧਾ ਕਿਲੋਮੀਟਰ 1 ਕਿਲੋਮੀਟਰ ਦੂਰ ਅਮਰੀਕਾ ਦੇ ਕੀ ਕਹਿੰਦੇ ਉਹ ਜਿਹੜਾ ਨਾਇਬ ਸਦਰ ਆਇਆ ਪਿਆ JD ਵੈਂਸ, ਤੇ ਬਾਕੀ ਵੀ ਆਏ ਪਏ ਨੇ, ਤੇ ਮੈਂ ਇਹਨਾਂ ਨਾਲ ਮੁਲਾਕਾਤ ਨਾ ਕਰਨਾ, ਮੈਂ ਬਿਹਤਰ ਹੈ ਕਿ ਪਤਲੀ ਗਲੀ ਹੋ ਕੇ ਦੂਰ ਹੀ ਚਲਾ ਜਾਵਾਂ, ਕਿ ਮੈਂ ਮੌਜੂਦ ਹੀ ਨਹੀਂ ਹਾਂ, ਕਿ ਮੈਨੂੰ ਇਨਵਾਈਟ ਹੀ ਨਹੀਂ ਕੀਤਾ ਗਿਆ। ਤਾਂ ਸਮਝੋ ਕਿ ਉਹਨਾਂ ਨੂੰ ਪਤਾ ਆਲਰੇਡੀ ਕੱਟ ਚੁੱਕਿਆ ਹੈ। ਠੀਕ ਹੈ, ਮਤਲਬ ਉਹਨਾਂ ਨੂੰ ਸਾਈਡ ਤੇ ਕਰਤਾ ਗਿਆ। ਉਹ ਤਾਂ ਹੁਣ ਇੰਡੀਆ ਇਹਨਾਂ ਨੇ ਫੀਲਡ ਮਾਰਸ਼ਲ ਸਾਹਿਬ ਨੇ ਸਾਡੇ ਤੇ ਬੋਝ ਬਣਾਏ ਨੇ, ਉਹਨਾਂ ਦਾ ਪਤਾ ਚਰੋਕਣਾ ਕੱਟ ਕੱਤਿਆ। ਬਸ ਜੋ ਵੀ ਸੀ, ਤੁਹਾਨੂੰ ਜਿਹੜੀ ਕਹਿੰਦੇ ਨਾ ਦੀਏ ਦੀ ਆਖਰੀ ਜਿਹੜੀ ਹੁੰਦੀ ਹੈ ਨਾ ਕਿ ਰੋਸ਼ਨੀ, ਉਹ ਵੀ ਵਿਖਾ ਦਿੱਤੀ ਗਈ ਕਿ ਤੁਸੀਂ ਫਿਊਚਰ 'ਚ ਨਾ ਨੂਨ ਲੀਗ ਨੂੰ ਵੋਟ ਪਾਓ ਨਾ ਪੀਪਲਸ ਪਾਰਟੀ ਨੂੰ ਪਾਓ। ਯਕੀਨ ਕਰੋ ਇਹ ਸਿੱਧੇ ਆਪੋ ਜਰਨਲ ਕਰਨਾ, ਇਲੈਕਸ਼ਨ ਨਾ ਵੀ ਲੜਨ ਨਾ ਆਖਣਾ ਅਸੀਂ ਅੱਗੋਂ ਜਿਹੜਾ ਬੜਾ ਨੇ ਵਜ਼ੀਰ ਆਜ਼ਮ ਤੇ ਵਜ਼ੀਰ ਆਲਾ, ਦੁਨੀਆ ਨੇ ਸ਼ੁਕਰ ਕਰਨਾ ਜਸ ਕਰਪਸ਼ਨ ਖਤਮ ਹੋ ਜਾਏ, ਜਿਹੜਾ ਮਰਜ਼ੀ ਬਣ ਜਾਏ। ਸਰ ਕਰਪਸ਼ਨ ਤਾਂ ਨਹੀਂ ਨਾ ਖਤਮ ਹੋ ਸਕਦੀ, ਲੇਕਿਨ ਥੋੜਾ ਜਿਹਾ ਇਤਨਾ ਕਰਨ ਨਾ ਕਿ ਜਿਹੜੇ ਇਹ ਹੁਣ ਫੌਜ ਵੀ ਖਾ ਰਹੀ ਹੈ, ਕੋਈ ਸ਼ੱਕ ਨਹੀਂ, ਬਹੁਤ ਜ਼ਿਆਦਾ ਖਾ ਰਹੀ ਹੈ। ਅੱਛਾ, ਤੇ ਵਜ਼ੀਰ ਮਸ਼ੀਰ ਵੀ ਖਾ ਰਹੇ ਨੇ ਨਾ ਯਾਰ, ਇਹ ਚੀਜ਼ ਖਾਂਦੇ ਰਹੋ, ਪਤਾ ਕੀ ਕਰੋ, ਰੱਖੋ ਮੁਲਕ 'ਚ। ਨਹੀਂ, ਤੁਸੀਂ ਐ ਨਹੀਂ ਕਰ ਲਓ ਨਾ ਕਿ ਇਹਨਾਂ ਦੀ ਤਾਂ ਛੁੱਟੀ ਕਰਾਓ ਨਾ, ਕਿ ਜਿਹੜਾ ਤੁਸੀਂ ਖਾ ਰਹੇ ਹੋ ਚਲੋ ਤੁਸੀਂ ਖਾਂਦੇ ਰਹੋ, ਜਿਹੜਾ ਇਹ ਖਾਂਦੇ ਨੇ ਉਹ ਆਵਾਮ ਤੇ ਲਾ ਲਓ। ਇਹ ਤਾਂ ਹੋ ਸਕਦਾ ਨਾ, ਅੱਲਾ ਕਰੇ ਜਲਦੀ ਹੋ ਜਾਏ। ਤੁਸੀਂ ਸਿਸਟਮ ਹੀ ਚੀਨਾਰ ਬਦਲ ਦਿਓ, ਉਹ ਲੱਗੇ ਪੈਨ ਉਹਦੇ 'ਚ। 2012 ਤੋਂ ਸ਼ੁਰੂ ਹੋਇਆ ਪਿਆ ਸਿਸਟਮ, ਸਲੋਲੀ ਚੀਨਾਰ ਸਿਸਟਮ, ਉਹ ਸਲੋਲੀ ਆਵਾਮ ਨੇ ਕੋਈ ਬੋਲਣਾ ਨਹੀਂ। ਹੁਣ ਦੇਖੋ ਨਾ, ਤੁਸੀਂ 2012 ਤੋਂ ਲੈ ਕੇ ਹੁਣ ਤੱਕ ਸਾਰੇ ਇਹ ਜਿਹੜੇ ਵਾਕਿਆਤ ਹੋਏ ਨੇ ਗਿਣ ਕੇ ਲਿਆਓ, ਤੁਸੀਂ ਸਾਰਿਆਂ ਕੋ ਤੰਗ ਆ ਗਏ ਹੋ ਕਿ ਨਹੀਂ? ਇੱਕ ਰੈਗੂਲਰ ਪਬਲਿਕ ਦੀ ਗੱਲ, ਆਵਾਮ ਦੀ ਗੱਲ ਕਰ ਰਹੇ ਹਾਂ। ਮਸਲਨ ਕਿਹੜੇ ਸਿਆਸੀ ਨੂੰ ਤੁਸੀਂ ਵੋਟ ਪਾਉਣਾ ਪਸੰਦ ਕਰੋਗੇ? ਅਸੀਂ ਜਿਹਨੂੰ ਪਾਇਆ ਉੱਥੋਂ ਨਾ ਨਿਕਲਣ ਹੀ ਨਹੀਂ ਦਿੱਤੇ। ਠੀਕ ਹੈ ਨਾ, ਇੱਕ ਇਮਰਾਨ ਖਾਨ ਬੋਲਿਆ ਉਹ ਜੇਲ੍ਹ 'ਚ, ਤੇ ਬਾਕੀ ਤਾਂ ਇੰਨੇ ਜੋਗੇ ਹੀ ਨਹੀਂ। ਠੀਕ ਹੈ, ਤੁਸੀਂ ਇਹਨਾਂ ਨੂੰ ਅੱਜ ਆਨੇ ਕੱਢਣ, ਨਾ ਉੱਥੇ ਮਰੀਮ ਨੇ ਰਹਿਣਾ ਤੇ ਨਾ ਉੱਥੇ ਨਵਾਜ਼ ਸ਼ਰੀਫ ਨੇ ਰਹਿਣਾ, ਨਾ ਬਿੱਲੋ ਰਾਣੀ ਨੇ ਰਹਿਣਾ, ਸੌਰੀ ਬਿਲਾਵਲ ਭੁੱਟੋ ਨੇ, ਤੇ ਉਹਨਾਂ ਉੱਥੇ ਰਹਿਣਾ ਕੋਈ ਨਹੀਂ। ਇਹ ਆਪਣੀ ਮਰਜ਼ੀ ਨਾਲ ਉੱਥੇ ਮਾਰਸ਼ਲ ਲਾ ਕੇ ਰਹਿਣ, ਆਪਣੀ ਮਲਾਈ ਖਾਂਦੇ ਰਹਿਣ, ਗਰੀਬਾਂ ਨੂੰ ਥੱਲੇ ਕੋਈ ਮਾੜਾ ਮੋਟਾ ਜਿਹੜਾ ਉਹ ਜੂਸ ਜਾਣ ਦੇਣ। ਉਹ ਨਹੀਂ, ਤੁਸੀਂ ਜਿੱਤੀ ਦਫਾ ਤੁਹਾਡੇ ਮੁਲਕ 'ਚ ਮਾਰਸ਼ਲ ਲੱਗਿਆ, ਤੁਹਾਡੇ ਇਲਾਕੇ ਜੇ ਪਿੰਡਾਂ ਥਾਵਾਂ 'ਚ ਤਰੱਕੀ ਹੋਈ ਹੈ, ਕੰਮ ਹੋਏ ਨੇ, ਕਿਉਂ ਹੋਏ ਨੇ? ਮਾਰਸ਼ਲ ਐਡਮਿਨਿਸਟ੍ਰੇਸ਼ਨ ਵਾਇਦ ਹੁੰਦੀ ਹੈ, ਜਿਸ ਕਰਕੇ ਆਉਂਦੇ ਨੇ ਜਿਹੜੇ ਕਰਬੀਨਾ ਆਉਂਦੀ, ਉਹ ਤੁਹਾਡੀ ਜਿਹੜੀ ਨਾ ਯੂਨੀਅਨ ਕੌਂਸਲ ਨੂੰ ਬਹਾਲ ਕਰਦੇ ਨੇ, ਤੁਹਾਡਾ ਥੱਲੇ ਇਲੈਕਸ਼ਨ ਹੁੰਦਾ, ਲੋਕਲ ਬਾਡੀ ਨਾਜ਼ਮ ਅੱਗੇ ਬਣਾਏ, ਉਹ ਫਿਰ ਤਾਂ ਤੁਹਾਡੇ ਕੰਮ ਹੁੰਦੇ ਨੇ। ਹੁਣ ਤੁਹਾਡਾ MNA MPA ਕੋਲ ਇਤਨਾ ਵਸੀਹ ਰਕਬਾ ਹੁੰਦਾ ਹੈ ਨਾ ਕਿ ਉਹ ਉੱਤੇ ਹੀ ਰਹਿੰਦੇ ਨੇ, ਉਹ ਸੋਚਦੇ ਰਹਿੰਦੇ ਕਿ ਆਖਰੀ ਸਾਲ 6 ਮਹੀਨੇ 'ਚ ਕੰਮ ਕਰਾਂਗੇ। ਕਈ ਦਫਾ ਹਕੂਮਤ ਚਲੀ ਜਾਂਦੀ, ਕਈ ਦਫਾ ਫੰਡ ਖਤਮ ਹੋ ਜਾਂਦੇ, ਕਈ ਦਫਾ ਸੁਪਰੀਮ ਕੋਰਟ ਕਹਿ ਦਿੰਦੀ ਕਿ अब आप काम नहीं करा सकते, ਕੰਮ ਰਹਿੰਦੇ ਰਹਿ ਹੀ ਜਾਂਦੇ ਨੇ। ਅਗਲੀ ਦਫਾ ਨਹੀਂ ਇਲੈਕਟ ਹੁੰਦਾ, ਅਗਲਾ ਦੂਸਰਾ ਆ ਜਾਂਦਾ ਹੈ। ਮਤਲਬ ਇਸ ਤਰ੍ਹਾਂ ਕੰਮ ਤੋਂ ਰੁਕ ਜਾਂਦੇ। ਜਿਵੇਂ ਤੁਸੀਂ ਲੋਕਲ ਬਾਡੀ ਕਰਾਉਂਦੇ ਨਾ, ਜੇ ਯੂਨੀਅਨ ਕੌਂਸਲ ਦੇ ਇਲੈਕਸ਼ਨ ਨੇ, ਉਹ ਫਿਰ ਉਹਨਾਂ ਨੂੰ ਲੋਕ ਪੁੱਛ ਵੀ ਸਕਦੇ ਨੇ, ਹਾਂ ਬਈ ਭਾਈ ਸਾਹਿਬ, ਮਾਮਾ, ਚਾਚਾ, ਕੰਮ ਕਿਉਂ ਨਹੀਂ ਹੋ ਰਿਹਾ? ਇਹ ਸਾਡਾ ਕੰਮ ਹੋਵੇ, ਫਿਰ ਤੁਹਾਨੂੰ ਮਜਬੂਰਨ ਕਰਨਾ ਪੈਂਦਾ। ਸਮਝ ਆਈ ਕਿ ਨਹੀਂ? ਹੁਣ ਤੁਸੀਂ ਰਹੋ ਇਸਲਾਮਾਬਾਦ ਜਾਂ ਲਾਹੌਰ ਰਹੋ, MNA ਨੇ ਇਸਲਾਮਾਬਾਦ ਰਹਿਣਾ ਤੇ MP ਨੇ ਲਾਹੌਰ ਰਹਿਣਾ, ਤੇ ਤੁਸੀਂ ਜਿੱਥੇ ਵੀ ਤੁਹਾਡਾ ਜ਼ੋਨ ਹੋਵੇ, ਜਿੱਥੇ ਹੋਏਗਾ, ਤੇ ਤੁਸੀਂ ਕੀ ਮਤਲਬ ਤੁਹਾਡਾ ਕੰਮ ਚੱਲਣਾ ਹੈ? ਆਵਾਮ ਨੂੰ ਤੁਸੀਂ ਮਿਲੋਗੇ ਕਦੇ ਜਾ ਕੇ, ਮਹੀਨੇ ਬਾਅਦ ਜਾ ਕੇ ਮਿਲੋਗੇ, ਉਹਦੇ 'ਚ ਵੀ ਤੁਸੀਂ ਕੋਈ ਗੱਲ ਕਰਨ ਲੱਗੋ ਤੇ ਤੁਸੀਂ ਅਜੇ ਸ਼ੁਰੂ ਹੀ, ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਨਾ ਕਿ ਫਖਰ ਭਾਈ ਮੇਰਾ ਇਹ ਮਸਲਾ ਹੈ, ਤੇ ਉਹ ਤੁਸੀਂ ਅਜੇ ਮੇਰਾ ਪੂਰਾ ਸਵਾਲ ਹੋਏਗਾ ਨਹੀਂ, ਤੁਸੀਂ ਜਵਾਬ ਕੀ ਦੇਣਾ? ਵਿੱਚੋਂ ਹੀ ਕੋਈ ਬੰਦਾ ਬੋਲੇਗਾ, ਉਹਨੇ ਉਲਟਾ ਮੈਂ ਵੀ ਚੁੱਪ ਕਰਾ ਦੇਣਾ, ਉਹ ਛੱਡ ਯਾਰ MNA ਸਾਹਿਬ ਦੇ ਕੰਮ ਨੇ, ਤਾਂ ਫਲਾਣਾ ਢਿੰਗਾਣਾ ਇਹ ਹੈ ਉਹ ਹੈ, ਤੇ ਗੱਲ ਰੁਕ ਜਾਣੀ ਹੈ। ਹੁਣ ਤੁਸੀਂ ਕਹਿ ਰਹੇ ਹੋ ਕਿ ਮੋਹਸਨ ਨਕਵੀ ਸਾਹਿਬ ਦਾ ਚਾਂਸ ਹੈ ਵਜ਼ੀਰ ਆਜ਼ਮ? ਮੈਨੂੰ ਲੱਗ ਰਿਹਾ ਜੇ ਇਲੈਕਸ਼ਨ ਲੜਨਗੇ ਤਾਂ। ਤੇ ਤੁਹਾਡਾ ਕੀ ਖਿਆਲ ਹੈ, ਇਹ ਆਪਣੇ ਸੈਯਦ ਇਕਰਾਰੁਲ ਹਸਨ ਸਾਹਿਬ ਨੂੰ ਵੀ ਤਾਂ ਬਣਾ ਸਕਦੇ ਨੇ? ਨੋ, ਬਹੁਤ ਦੂਰ ਚਾਂਸਸ ਨੇ, ਬਣ ਤਾਂ ਕੋਈ ਵੀ ਸਕਦਾ ਹੈ, ਲੇਕਿਨ ਨਹੀਂ, ਇਸ ਟਾਈਮ ਤੇ ਨਹੀਂ। ਇਸ ਟਾਈਮ ਤੇ ਕਿ ਮਖਸੂਸ ਉਹ ਵੀ ਸੈਯਦ ਨੇ, ਵੀ ਸੈਯਦ ਨੇ, ਨਹੀਂ ਸੈਯਦ ਜਿਕਣ ਦੇ ਉਹ ਨੇ ਉਂਝੇ ਦੇ ਨੇ ਨਹੀਂ। ਇਹ ਜਿਹੜਾ ਨਾ ਮਖਸੂਸ ਬੰਦੇ ਜਿਹੜੇ ਨੇ ਨਾ, ਪਿਕ ਐਂਡ ਚੂਜ਼ ਹੋ ਕੇ ਹਰ ਜਗ੍ਹਾ ਤੇ ਲੱਗੇ ਪਏ ਨੇ, ਹਰ ਇਦਾਰੇ 'ਚ, ਹਰ ਜਗ੍ਹਾ ਤੇ। ਈਵਨ ਮੈਂ ਹੁਣ ਕੀ ਕਹਾਂ ਕਿ ਕਈ ਇਹ ਵੀ ਤਾਂ ਚੂਜ਼ ਹੋਏ ਨੇ ਨਾ। ਨਹੀਂ, ਇਹ ਤਾਂ ਸਿਰਫ ਯਾਰ, ਇਹ ਤਾਂ ਸਮਝੋ ਕਿ ਮਤਲਬ ਧਿਆਨ ਬਾਂਟਣੇ ਵਾਸਤੇ ਲੈ ਗਏ ਨੇ ਉਹ, ਬਾਕੀ ਦੂਰ ਤੱਕ ਕੋਈ ਚਾਂਸ ਨਹੀਂ ਲੱਗ ਰਿਹਾ। ਭਲਾ ਆਲਾ ਮੇਰਾ ਅੱਲਾ ਬਿਹਤਰ ਜਾਣਦਾ ਹੈ ਕੱਲ ਕੀ ਹੋਏਗਾ, ਉਹਨਾਂ ਨੇ, ਕਿਉਂਕਿ ਤੁਸੀਂ ਗੱਲ ਤੁਹਾਡੀ ਟੁਕਣ ਹੁੰਦੀ ਹੈ। ਇਮਰਾਨ ਖਾਨ ਸਾਹਿਬ ਨੇ 96 ਮਈ 26 ਨੂੰ ਗਾਲਮਨ ਜਾਂ 25 ਨੂੰ ਪਾਰਟੀ ਬਣਾਈ ਸੀ,
ਤੇ ਵਜ਼ੀਰ ਆਜ਼ਮ ਆ ਕੇ 18 'ਚ ਬਣੇ ਨੇ, ਇਹ ਕਿਤੇ 22 ਸਾਲ ਬਣਦੇ ਨੇ। ਜੀ ਤੇ ਇਹਦੇ 'ਚ ਕਿਤਨਾ ਕੁ ਉਹਨਾਂ ਨੂੰ ਮਿਹਨਤ ਕਰਨੀ ਪਈ ਹੈ, ਕਿੱਧਰ ਕਿਤੇ। ਉਹ ਤੇ ਫਿਰ 2011 ਤੋਂ ਬਾਅਦ ਥੋੜ੍ਹਾ ਬਹੁਤ ਉਹਨਾਂ ਨੂੰ ਹੱਥ ਪ੍ਰੈਸ਼ਰ ਅੱਗੂ ਪਿੱਛੋਂ ਮਿਲਿਆ, ਜਿਨ੍ਹਾਂ ਨੇ ਪਾਰਟੀ ਬਣਵਾਈ ਸੀ, ਤੇ ਜਾ ਕੇ ਫਿਰ ਉਹਨਾਂ ਨੂੰ 18 ਜਾ ਕੇ ਮੌਕਾ ਮਿਲਿਆ, ਠੀਕ ਹੈ ਨਾ। ਔਰ ਉਹ ਇੱਕ ਅੱਛਾ ਹੋਇਆ ਸੀ ਕਿ ਜੀ ਯਾਰ ਦੋ ਪਾਰਟੀਆਂ ਦੀ ਮਨਾਪਲੀ ਤੇ ਟੁੱਟੇ ਨਾ, ਲੇਕਿਨ ਉਹਨਾਂ ਨੂੰ ਵੀ ਫੁੱਲ 100% ਹੱਥ ਨਹੀਂ ਦਿੱਤਾ ਗਿਆ। ਜੋ ਵੀ ਹੈ ਕਿ ਉਹਨਾਂ ਨੂੰ ਜਾਂ ਤਾਂ ਇਤਨੀ ਮੈਜੋਰਟੀ ਲੈ ਕੇ ਆਉਂਦੇ, ਜੇ ਉਹਨਾਂ ਦੇ ਸੋਚਿਆ ਸੀ ਜਾਂ ਕਰਨਾ ਸੀ ਉਹ ਕਰ ਪਾਉਂਦੇ, ਲੇਕਿਨ ਉਹ ਹਰ ਚੀਜ਼ ਨੂੰ ਤੁਸੀਂ ਹੁਣ ਖੜੇ ਹੀ ਨਹੀਂ ਹੋ ਸਕਦੇ, ਤੁਹਾਡੇ ਉੱਤੇ ਜਿੱਥੇ ਪ੍ਰੈਸ਼ਰ ਹੋਵੇ ਸਿਰ, ਤੇ ਤੁਸੀਂ ਲੱਗ ਹੀ ਨਹੀਂ ਸਿੱਧਾ ਕਰ ਸਕਣਾ, ਤੇ ਕੰਮ ਕੀ ਕਰਨਾ ਹੈ? ਕੀ ਖਿਆਲ ਹੈ? ਕੀ ਸੋਚਣ ਨਹੀਂ ਪੈ ਗਏ ਹੋ? ਡੁੱਬੀ ਗਏ ਹੋ? ਮੈਂ ਤੁਹਾਡੇ ਸੈਯਦ ਇਕਰਾਰੁਲ ਹਸਨ ਸਾਹਿਬ ਦਾ ਸੁਣ ਰਿਹਾ ਸੀ ਜੀ ਇਸ ਵਾਕਿਏ ਤੋਂ ਬਾਅਦ, ਤੇ ਉਹ ਫਰਮਾ ਰਹੇ ਸੀ ਕਸਮ ਚੁੱਕ ਕੇ ਕਿ ਮੈਂ ਕਿਸੇ ਬੰਦੇ ਕੋਲ ਵੋਟ ਮੰਗਣ ਨਹੀਂ ਜਾਣਾ। ਅਸਤਗਫਿਰੁੱਲਾਹ। ਤਾਂ ਵੇਖੋ ਫਿਰ ਵੋਟ ਕਿਸ ਨਾਲ ਲੱਭੇਗਾ ਜੇ ਮੰਗਣਾ ਨਹੀਂ ਹੈ ਤਾਂ। ਅੱਛਾ, ਉਹ ਉੱਥੋਂ ਹੀ ਇੱਕਦਮ ਮੇਰੇ ਜ਼ਿਹਨ ਚ ਆਇਆ ਵੀ ਇਹ ਕਿ ਇਹਨਾਂ ਦਾ ਚਾਂਸ ਤਾਂ ਨਹੀਂ ਪ੍ਰਾਈਮ ਮਿਨਿਸਟਰ ਦਾ। ਨਹੀਂ, ਪਰ ਵੋਟ ਮੰਗਣ ਤੋਂ ਬਗੈਰ ਤਾਂ ਬੰਦਾ ਤਾਂ ਹੀ ਬਣ ਸਕਦਾ ਹੈ ਜੇ ਵੱਡੇ ਸ਼ਾਹ ਸਾਹਿਬ ਰਾਤ ਨਾਲ ਸਿਰ ਤੇ ਹੱਥ ਹੋਵੇ। ਨਹੀਂ ਮੈਨੂੰ ਨਹੀਂ ਲੱਗਦਾ। ਉਹ ਬੜੇ ਉਹਨਾਂ ਤੋਂ ਪਹਿਲੇ ਬੜੇ ਲੈਂਡ 'ਚ ਲੱਗੇ ਨੇ ਜਿਹੜੇ ਪੁਰਾਣੇ ਨੇ ਉਹ, ਲੇਕਿਨ ਨਹੀਂ ਹੋ ਸਕਦਾ ਉਹ ਵੀ ਚਾਹੁੰਦੇ ਹੋਣ ਕਿ ਚੇਂਜ ਆਫ ਟੇਸਟ, ਮੂੰਹ ਦਾ ਟੇਸਟ ਚੇਂਜ ਕਰਨ ਵਾਸਤੇ ਨਹੀਂ ਕੋਈ ਯੰਗ ਮੁੰਡਾ ਲਿਆਵੀਏ। ਨਹੀਂ ਉਹਲਾ ਆਲਮ ਇਹ ਤਾਂ ਅੱਲਾ ਬਿਹਤਰ ਜਾਣਦਾ ਹੈ ਕਿ ਕੀ ਹੋਏਗਾ। ਇਹ ਸਰ ਸਿਆਣੀਆਂ ਤੇ ਕਿਆ ਸਰਾਈਆਂ ਨਾ, ਇੱਕ ਸਾਡੀ ਸੋਚ ਹੈ, ਅੱਗੋਂ ਸਾਨੂੰ ਕਿਹੜਾ ਪਤਾ। ਇਕਰਾਰ ਸਾਹਿਬ ਨੇ ਵੀ ਪਤਾ ਨਹੀਂ ਹੈ ਗਲਤੀ ਕੀਤਾ, ਮੈਂ ਤਾਂ ਕਹਾਂਗਾ ਕਿ ਰੋਲਾ ਰੱਪਾ ਪਾ ਕੇ ਨਾ ਚੰਗਾ ਕੀਤਾ ਨੇ, ਸ਼ੋਰ ਸ਼ਰਾਬ ਜਾ ਕੇ ਆਪਣੀ ਉਲਟੀ ਬੀਤੀ ਚੰਗਾ ਕੀਤਾ ਨੇ। ਉਹ ਮਸ਼ਹੂਰ ਹੋ ਗਿਆ ਗਰੀਬ ਜੀ, ਉੱਥੋਂ ਦੀ 40-45 ਹਜ਼ਾਰ ਤਨਖਾਹ ਸੀ, ਹੋ ਸਕਦਾ ਟਿਕਟਾਕ ਤੇ ਆ ਕੇ ਉਹ ਵੀ 4 ਪੈਸੇ ਕਮਾ ਲੇ ਜੇ ਅਲਾਉਡ ਹੋਵੇ ਤਾਂ। ਬਿਲਕੁਲ ਉਹ ਵੀ ਕੋਈ ਚਾਰ ਬਣਾ ਦੇ ਤਾਂ ਠੀਕ ਹੈ। ਪੰਜਾਬ ਪੁਲਿਸ ਨੂੰ ਤਾਂ ਮਨਾ ਕਰਦਾ ਕਿ ਤੁਸੀਂ ਟਿਕਟਾਕ ਨਹੀਂ ਬਣਾ ਸਕਦੇ ਹੋ। ਜਿਤਨੇ ਵੀ ਪੁਲਿਸ ਦੀ ਕੋਈ ਲੜਕੀ ਜਿਹੜੀ ਸਾਨੂੰ ਟਿਕਟਾਕਾਂ ਤੇ ਮਸ਼ਹੂਰ ਹੋਣਾ ਪਈ, ਉਹਨਾਂ ਨੇ ਕਿਹਾ ਬਈ ਨੋਟ ਜ਼ਾਹਿਰ ਉੱਥੋਂ ਮਸ਼ਹੂਰ ਹੁੰਦੀਆਂ, ਨੌਕਰੀ ਛੱਡ ਦੇਣੀ ਹੀ ਹੈ। ਓ ਹਾਂ, ਜਿੱਥੇ ਡਾਲਰ ਪੈਸਾ ਜਿੱਥੋਂ ਆਇਆ, ਪੈਸੇ ਦੀ ਰੋਲ ਹੈ। ਉਹਨਾਂ ਨੂੰ ਨੌਕਰੀ ਕੌਣ ਕਰਨਾ ਚਾਹੁੰਦਾ ਹੈ? ਜੀ ਉਹ ਵੀ ਪੁਲਿਸ ਦੀ, ਪੰਜਾਬ ਪੁਲਿਸ ਦੀ। ਅੱਲਾ ਹੀ ਬਚਾਏ। ਕੋਈ ਠੀਕ ਹੈ ਸਰ ਜੀ, ਅੱਲਾ ਪਾਕ ਇਹਨਾਂ ਨੂੰ ਇਹਨਾਂ ਦੀਆਂ ਤਖਤੀਆਂ ਲਾਏ। ਅੱਲਾ ਪਾਕ ਹਦਾਇਤ ਦੇ। ਸਾਰੇ ਦੁਆ ਕਰਿਓ, ਜਿਹੜੇ ਨਸੀਮ ਭਾਈ ਨਾਲ ਉਹ ਨਾ ਕਰਿਓ, ਜਿਹੜੇ ਮੇਰੇ ਗੱਲ ਨਾ ਆਇਆ ਕਰਿਓ ਉਹ ਬੇਸ਼ੱਕ ਆਮੀਨ ਲਿਖਿਓ ਵਿੱਚ ਜ਼ਰੂਰ। ਚਲੋ ਕਿ ਅੱਲਾ ਪਾਕ ਇਹਨਾਂ ਦੀਆਂ ਔਲਾਦਾਂ ਦੀਆਂ ਤਖਤੀਆਂ ਪਹਿਲੇ ਲਾਏ, ਇਹ ਵੇਖਣ ਤੇ ਫਿਰ ਇਹਨਾਂ ਦੀਆਂ ਲੱਗਣ। ਜੇਕਰ ਸਾਡੀਆਂ ਤਖਤੀਆਂ ਲਾਉਂਦੇ ਨਾ ਪਏ, ਅੱਲਾ ਪਾਕ ਇਹਨਾਂ ਦੀਆਂ ਵੀ ਤਖਤੀਆਂ ਲਾਏ। ਤੇ ਅਗਰ ਕੋਈ ਗੱਲ ਬੁਰੀ ਲੱਗੀ ਹੋਵੇ ਤਾਂ ਮਾਜ਼ਰਤ ਚਾਹੁੰਦੇ ਹਾਂ। ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੋ। इंशाल्लाह मिलने अगले व्लॉग ਦੇ ਵਿੱਚ। ਅੱਲਾ ਹਾਫਿਜ਼।